ਪੰਜਾਬੀ ਰੇਡੀਓ US ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਸਾਡੇ ਨਾਲ ਜੁੜਦੇ ਨੇ ਮਿੰਟੂ ਗੁਸਰੀਆ ਜੀ। ਦੱਸਦੇ ਨੇ ਕੀ ਕੁਛ ਵਾਪਰਿਆ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਪੋਲੀਟਿਕਸ ਦੇ ਉੱਥਲ ਪੁੱਥਲ ਹੋ ਰਹੀ ਹੈ, ਕਿਹੜਾ ਕਾਨੂੰਨ ਚੇਂਜ ਹੋ ਰਿਹਾ, ਕੀ ਕੁਛ ਹੋ ਰਿਹਾ, ਉਸ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫੋਨ ਨੰਬਰ ਹੈ। ਕ੍ਰਿਸ਼ਨ ਧਨੋਤਾ ਜੀ ਜੋ ਬਸਿਟੀ ਤੋਂ, ਬਚਿੱਤਰ ਸਿੰਘ ਜੀ ਚਾਹਲ ਫਰਜ਼ਨੋ, ਮਹਿੰਦਰ ਸਿੰਘ ਮਨਜੀਤ ਕੌਰ ਤੱਕੜ ਮੋਡੈਸਟੋ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲਿਕ, ਜੱਸੀ ਗਿੱਲ ਪ੍ਰਿੰਸੀਪਲ, ਅਵਤਾਰ ਸਿੰਘ ਪੰਨੋ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸੀਨੀਅਰਸ ਬੇਕਰਸਫੀਲਡ ਤੋਂ, GN ਲੂਬ ਐਂਡ ਟਰੱਕ ਐਂਡ ਵਾਸ਼ ਵਾਲੇ ਜੋ ਆਇਲ ਚੇਂਜ ਵੀ ਕਰਦੇ ਨੇ ਅਤੇ ਏਅਰ ਬ੍ਰੇਕ ਦਾ ਕੰਮ ਵੀ ਕਰਦੇ ਨੇ। ਇਹਨਾਂ ਦੀਆਂ 2 ਲੋਕੇਸ਼ਨਾਂ ਨੇ, ਸੈਂਟਾਨੇਲਾ ਅਤੇ ਮਡੇਰਾ ਦੇ ਵਿੱਚ। ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ 2092771013। ਇਹਨਾਂ ਤੋਂ ਪਤਾ ਕਰ ਸਕਦੇ ਹੋ। ਬਹੁਤ ਬਹੁਤ ਸਭ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮਿੰਟੂ ਜੀ, ਆਪਾਂ ਗੱਲ ਸਭ ਤੋਂ ਪਹਿਲਾਂ ਕਰਦੇ ਹਾਂ ਕਿ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ, ਨੀਤੀ ਕੋਈ ਨਾ ਕੋਈ ਇਹਨਾਂ ਦੇ ਪਿੱਛੇ ਮੁਹਿੰਮ ਰਹਿੰਦੀ ਆ, ਅਤੇ ਪਰ ਹੁਣ ਇਹਨਾਂ ਨੂੰ ਸਿਰੇ ਦੀ ਸੱਟ ਲੱਗੀ ਆ। 20 ਵਿਧਾਇਕਾਂ ਦੀ ਹੋ ਗਈ ਵਿਧਾਇਕੀ ਆ ਛੁੱਟੀ। ਦੇਖੋ, ਇਹ ਸੱਟ ਤੇ ਸਾਰੀਆਂ ਸੱਟਾਂ ਤੋਂ ਕਸੂਤੀ ਸੱਟ ਆ। ਅੱਜ ਅਚਾਨਕ ਜਦੋਂ ਇਹ ਖਬਰ ਮੀਡੀਆ ਦੇ ਵਿੱਚ ਆ ਗਈ ਕਿ ਇਹਨਾਂ ਦੇ 20 ਵਿਧਾਇਕਾਂ ਦੀ ਵਿਧਾਇਕੀ ਰੱਦ ਹੋਣ ਜਾ ਰਹੀ ਆ, ਤੇ ਉੱਤੋਂ ਲੈ ਕੇ ਹੇਠਾਂ ਤੱਕ ਜਿੰਨੇ ਸਿਆਸੀ ਗਲਿਆਰੇ ਸਾਰਿਆਂ ਦੇ ਵਿੱਚ ਤਰਥੱਲੀ ਮਚ ਗਈ। ਫਿਰ ਸਡਨਲੀ ਇਹ ਹਾਈ ਕੋਰਟ 'ਚ ਜਾ ਪਹੁੰਚੇ ਤੇ ਇੰਨੀ ਕਾਹਲੀ 'ਚ ਜਾ ਪਹੁੰਚੇ 3-4 ਵਿਧਾਇਕ ਇਹਨਾਂ ਦੇ ਕੋਲ ਕਾਗਜ਼ ਹੀ ਹੈ ਨਹੀਂ ਸੀ ਕੋਈ। ਹਾਈ ਕੋਰਟ ਨੇ ਕਿਹਾ ਕਿ ਤੁਸੀਂ ਉੱਥੇ ਗਏ ਸੀਗੇ ਚੋਣ ਕਮਿਸ਼ਨ ਦੇ ਕੋਲ? ਕਹਿੰਦੇ ਜੀ ਅਸੀਂ ਤੇ ਉੱਥੇ ਗਏ ਨਹੀਂ। ਤੇ ਫਿਰ ਕਹਿੰਦੇ ਕਿ ਤੁਸੀਂ ਦੂਜੀ ਗੱਲ ਇਹ ਕਾਹਤੋਂ ਕਹੀ ਜਾਂਦੇ ਹੋ ਕਿ ਸਾਡੀ ਤੇ ਉੱਥੇ ਕੋਈ ਸੁਣਵਾਈ ਨਹੀਂ ਹੋਈ। ਫਿਰ ਇਹਨਾਂ ਨੇ ਕਿਹਾ ਜੀ ਤੁਸੀਂ ਪੁੱਛੋ ਤੇ ਸਹੀ, ਸਾਨੂੰ ਤੇ ਮੀਡੀਆ ਤੋਂ ਪਤਾ ਲੱਗਾ ਕਿ ਗੱਲ ਕੀ ਆ। ਫਿਰ ਜਦੋਂ ਚੋਣ ਕਮਿਸ਼ਨ ਦੇ ਵਕੀਲ ਨੂੰ ਪੁੱਛਿਆ ਗਿਆ ਕਿ ਕੀ ਚੋਣ ਕਮਿਸ਼ਨ ਨੇ ਕੋਈ ਇਸ ਤਰ੍ਹਾਂ ਦੀ ਰਿਪੋਰਟ ਬਣਾ ਕੇ ਭੇਜ ਦਿੱਤੀ ਹੈ ਰਾਸ਼ਟਰਪਤੀ ਕੋਲ ਕਿ ਇਹਨਾਂ ਦੇ ਵਿਧਾਇਕਾਂ ਦੀ ਵਿਧਾਇਕੀ ਰੱਦ ਕਰ ਦਿੱਤੀ ਜਾਵੇ, ਤਾਂ ਉੱਥੇ ਫਿਰ ਉਹਨਾਂ ਦਾ ਵਕੀਲ ਬੋਲਿਆ ਕਿ ਦੇਖੋ ਜੀ, ਹਾਲ ਤੱਕ ਮੇਰੇ ਕੋਲ ਕੋਈ ਵੀ ਇਹੋ ਜਿਹੀ ਸੂਚਨਾ ਉਪਲਬਧ ਨਹੀਂ ਹੈ, ਸੋ ਲਿਹਾਜ਼ਾ ਮੈਂ ਇਸ ਸਮੇਂ ਕੁਛ ਵੀ ਕਹਿਣ ਤੋਂ ਅਸਮਰੱਥ ਹਾਂ। ਤੇ ਫਿਰ ਦਿੱਲੀ ਹਾਈ ਕੋਰਟ ਨੇ ਆਖਿਆ ਕਿ ਅਸੀਂ ਕਿਸੇ ਵੀ ਇਹੋ ਜਿਹੀ ਰੋਕ ਨੂੰ ਅਮਲ 'ਚ ਨਹੀਂ ਲਿਆ ਸਕਦੇ ਜਿਹਦੇ ਬਾਬਤ ਹਾਲੇ ਤੱਕ ਕਲੀਅਰ ਹੀ ਕੁਛ ਨਹੀਂ। ਤੁਹਾਡੇ ਕੋਲ ਕੋਈ ਹੱਥ-ਦਸਤੀ ਕਾਗਜ਼ ਨਹੀਂ ਹੈਗਾ ਇਸ ਮੁਤਲਕ, ਤੇ ਜਿਹੜਾ ਵਕੀਲ ਹੈ ਚੋਣ ਕਮਿਸ਼ਨ ਵਾਲਾ ਉਹਦੇ ਕੋਲ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਹੈ ਨਹੀਂ, ਸੋ ਅਸੀਂ ਤੁਹਾਨੂੰ ਕਾਹਦੀ ਰਾਹਤ ਦੇ ਸਕਦੇ ਹਾਂ। ਮਾਮਲਾ ਕੀ ਹੈ? ਮਾਮਲਾ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ 49 ਦਿਨ ਦੀ ਸੱਤਾ ਭੋਗ ਕੇ ਬਾਅਦ ਦੇ ਵਿੱਚ ਦੁਬਾਰਾ ਸੱਤਾ ਤੇ ਕਾਬਜ਼ ਹੋਏ ਸਨ, ਤਾਂ ਤੱਤ ਫੱਟ ਇਹਨਾਂ ਨੇ 2015 ਚ ਆਪਣੇ 21 ਵਿਧਾਇਕਾਂ ਨੂੰ ਚੀਫ ਪਾਰਲੀਮੈਂਟਰੀ ਸੈਕਟਰੀ ਬਣਾ ਦਿੱਤਾ ਸੀ। ਜਿਵੇਂ ਸਾਡੇ ਇੱਥੇ ਮੁੱਖ ਸੰਸਦੀ ਸਕੱਤਰ ਹੁੰਦੇ ਸੀ CPS। ਤਾਂ ਕਾਲੀ ਦੇ ਵਿੱਚ ਉਦੋਂ ਇਹਨਾਂ ਨੇ ਇਹ ਨਿਯੁਕਤੀਆਂ ਤੇ ਕਰ ਦਿੱਤੀਆਂ। ਬਾਅਦ ਦੇ ਵਿੱਚ ਜਦੋਂ ਰੌਲਾ ਪਿਆ ਇਹਨਾਂ ਨੇ ਫਿਰ ਬਿੱਲ ਲੈ ਆਂਦਾ। ਦੇਖੋ, ਨਿਯੁਕਤੀਆਂ ਪਹਿਲਾਂ ਹੋ ਗਈਆਂ, ਬਿੱਲ ਬਾਅਦ ਚ ਲਿਆਂਦਾ, ਕਾਨੂੰਨ ਬਾਅਦ ਚ ਲਿਆਂਦਾ। ਤਾਂ ਇੱਕ ਵਕੀਲ ਨੇ ਇਹਦੀ ਸ਼ਿਕਾਇਤ ਕਰ ਦਿੱਤੀ। ਫਿਰ ਇਹ ਮਸਲਾ ਜਿਹੜਾ ਉਹ ਇੱਕ ਪਾਸੇ ਦਿੱਲੀ ਹਾਈ ਕੋਰਟ 'ਚ ਵੀ ਗਿਆ, ਦੂਸਰੇ ਪਾਸੇ ਚੋਣ ਕਮਿਸ਼ਨ ਕੋਲ ਚਲੇ ਗਿਆ, ਕਿਉਂਕਿ ਵਿੱਚ ਰਾਸ਼ਟਰਪਤੀ ਕੋਲ ਵੀ ਗਿਆ। ਰਾਸ਼ਟਰਪਤੀ ਨੇ ਫਿਰ ਚੋਣ ਕਮਿਸ਼ਨ ਕੋਲ ਭੇਜ ਦਿੱਤਾ ਸੀ ਕਿ ਚੋਣ ਕਮਿਸ਼ਨ ਡਿਸਾਈਡ ਕਰੇ ਕਿ ਇਸ ਮਾਮਲੇ 'ਚ ਹੁਣ ਕੀ ਕਰਨਾ। ਤਾਂ ਚੋਣ ਕਮਿਸ਼ਨ ਨੇ ਬਹੁਤ ਸੁਸਤ ਰਫਤਾਰ ਦੇ ਨਾਲ ਇਸ ਮਾਮਲੇ ਦਾ ਨਿਪਟਾਰਾ ਕੀਤਾ ਤੇ ਅੱਜ ਖਬਰ ਆ ਗਈ ਕਿ ਚੋਣ ਕਮਿਸ਼ਨ ਨੇ ਫੈਸਲਾ ਕਰ ਲਿਆ ਕਿ ਜਿਹੜੇ ਇਹਨਾਂ ਦੇ 20 ਵਿਧਾਇਕ ਆ, ਪਹਿਲਾਂ ਮੈਂ 21 ਕਹੇ, ਹੁਣ ਮੈਂ 20 ਇਸ ਕਰਕੇ ਕਹਿ ਰਿਹਾ ਕਿਉਂਕਿ ਇਹਨਾਂ ਦਾ ਇੱਕ ਜਰਨੈਲ ਸਿੰਘ ਸੀ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਦਾ ਸੁਪਨਾ ਲੈ ਕੇ ਲੰਬੀ ਆ ਗਿਆ ਸੀ ਅਸਤੀਫਾ ਦੇ ਕੇ, ਸੋ ਉਹਦਾ ਨਾਂ ਵਿੱਚੋਂ ਕੱਢ ਦਿੱਤਾ ਜਾਂਦਾ ਫਿਰ ਜਦੋਂ ਇੱਥੇ ਇਸ ਸਮੇਂ ਅਮਲ ਹੋ ਰਿਹਾ ਹੁੰਦਾ। ਤਾਂ 20 ਜਿਹੜੇ ਰਹਿ ਗਏ ਉਹਨਾਂ ਦੇ ਬਾਬਤ ਜਦੋਂ ਇਹ ਖਬਰ ਆਈ ਕਿ ਚੋਣ ਕਮਿਸ਼ਨ ਨੇ ਸਾਰੀ ਕਾਰਵਾਈ ਕਰਕੇ ਰਿਪੋਰਟ ਜਿਹੜੀ ਹੈ ਉਹ ਰਾਸ਼ਟਰਪਤੀ ਕੋਲ ਸਾਈਨਾਂ ਵਾਸਤੇ ਭੇਜ ਦਿੱਤੀ ਹੈ, ਤਾਂ ਫਿਰ ਇੱਥੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਿਆਸੀ ਬਵਾਲ ਆਇਆ। ਇਹਦੇ 'ਚ ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਕਿ ਸਾਨੂੰ ਤੇ ਉੱਥੇ ਸੁਣਿਆ ਹੀ ਨਹੀਂ ਗਿਆ, ਸਾਡਾ ਤੇ ਪੱਖ ਵਿਚਾਰਿਆ ਹੀ ਨਹੀਂ ਗਿਆ। ਫਿਰ ਦੂਸਰਾ ਉਹਨਾਂ ਨੇ ਵੱਡਾ ਦੋਸ਼ ਇਹ ਲਾਇਆ ਕਿ ਜਿਹੜਾ ਮੁੱਖ ਚੋਣ ਕਮਿਸ਼ਨਰ ਆ ਉਹ ਥੋੜੇ ਜਿਹੇ ਦਿਨਾਂ ਤੱਕ 5-7 ਦਿਨਾਂ ਤੱਕ ਰਿਟਾਇਰ ਹੋਣ ਵਾਲਾ, ਤੇ ਉਹ ਜਾਂਦਾ ਆਪਣਾ ਯਾਰਾਨਾ ਮੋਦੀ ਸਾਹਿਬ ਨਾਲ ਪਗਾ ਗਿਆ। ਉਹ ਇਹੋ ਜਿਹੇ ਵੀ ਦੋਸ਼ ਲਾਈ ਜਾਂਦੇ। ਦੂਜੇ ਪਾਸੇ ਜਿਹੜੇ ਇਹਨਾਂ ਦੇ ਸਿਆਸੀ ਵਿਰੋਧੀ ਆ
ਉਹ ਇਹਨਾਂ ਤੋਂ ਅਸਤੀਫਾ ਮੰਗੀ ਜਾਂਦੇ ਆ ਕਿ ਨੈਤਿਕਤਾ ਦਾ ਤਕਾਜ਼ਾ ਇਹੋ ਆ ਕਿ ਤੁਸੀਂ ਅਸਤੀਫਾ ਦਿਓ। ਸੋ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਇੱਕ ਪੋਲੀਟੀਕਲ ਸੰਕਟ ਦੇ ਵਿੱਚ ਫਸ ਗਈ ਹੈ। ਇਸ ਸੰਕਟ ਦੇ ਵਿੱਚੋਂ ਹੁਣ ਕਿਸ ਤਰ੍ਹਾਂ ਉੱਭਰਦੇ ਆ, ਕਿਉਂਕਿ ਦੇਖੋ ਨਾ ਉਹਨਾਂ ਦੇ ਕੋਲ 46 ਆ, 46 ਚ ਮੰਨ ਲਓ ਕਿਉਂਕਿ ਪਾਟੋ ਧਾਪ ਤੇ ਹੈਗੀ ਹੈ, ਜੇ ਕੱਲ ਨੂੰ ਕੋਈ 10 ਕਾ ਦਮ ਹੋਰ ਵਿਖਾ ਗਿਆ ਤਾਂ ਕਸੂਤੀ ਸਥਿਤੀ ਬਣ ਜਾਏਗੀ। ਔਰ ਦੂਜੀ ਚੀਜ਼ ਵੀ ਇਹ ਆ ਕਿ ਜੇ ਕਾਨੂੰਨੀ ਕੁੰਡੀ ਨਹੀਂ ਅੜਦੀ ਕਿਤੇ ਤਾਂ ਫਿਰ ਇਹਨਾਂ ਨੂੰ 20 ਥਾਵਾਂ ਤੋਂ, ਔਰ ਜਿਹੜਾ ਮੇਰੇ ਖਿਆਲ ਦੇ ਨਾਲ ਇੱਕੋ ਦਫਾ 20 ਥਾਵਾਂ ਤੋਂ ਜਿਹੜਾ ਇਹ ਇਸ ਤਰ੍ਹਾਂ ਦਾ ਉਪ ਚੋਣ ਹੋਣਾ, ਉਪ ਇਲੈਕਸ਼ਨ ਹੋਣਾ, ਜਿਹਨੂੰ ਆਪਾਂ ਜ਼ਿਮਨੀ ਚੋਣ ਕਹਿ ਦਿੰਦੇ ਹਾਂ, 20 ਥਾਵਾਂ ਤੋਂ ਇਕੱਠੀ ਜ਼ਿਮਨੀ ਚੋਣ ਹੋਣੀ, ਤਾਂ ਇਹ ਵੀ ਇੱਕ ਤਰ੍ਹਾਂ ਨਾਲ ਇਹਨਾਂ ਨੂੰ ਅੱਧ ਪਚੱਧਾ ਇਲੈਕਸ਼ਨ ਹੀ ਲੜਨਾ ਪੈਣਾ, ਜਿਹੜਾ ਕਿ ਹਿਸਟਰੀ 'ਚ ਪਹਿਲੀ ਵਾਰੀ ਹੋਣ ਜਾ ਰਿਹਾ ਕਿ ਇੱਕੋ ਵੇਲੇ ਇੰਨੀਆਂ ਜ਼ਿਆਦਾ ਜ਼ਿਮਨੀ ਸੀਟਾਂ ਤੇ ਚੋਣ ਹੋਏਗੀ। ਤਾਂ ਉਸ ਸੂਰਤ ਦੇ ਵਿੱਚ ਜੇ ਮੰਨ ਲਓ ਇਹਨਾਂ ਨੂੰ ਕੋਈ ਕਾਨੂੰਨੀ ਰਾਹਤ ਨਹੀਂ ਮਿਲਦੀ ਤਾਂ ਜਦੋਂ ਇਲੈਕਸ਼ਨ 'ਚ ਜਾਣਗੇ ਉਦੋਂ ਵੀ ਬਹੁਤ ਵੱਡੀ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਟੱਕਰ ਦਾ ਸਾਹਮਣਾ ਕਰਨਾ ਪਊਗਾ। ਟੱਕਰ ਦਾ ਸਾਹਮਣਾ ਏਦਾਂ ਕਰਨਾ ਪਊਗਾ ਕਿ ਇੱਕ ਪਾਸੇ ਹੁਣ ਕਾਂਗਰਸ ਜਿਹੜੀ ਕਿ ਪਹਿਲਾਂ ਬਹੁਤ ਜ਼ਿਆਦਾ ਥੱਲੇ ਚਲੇ ਗਈ ਸੀਗੀ, ਉਹ ਦਿੱਲੀ ਦੇ ਵਿੱਚ ਵਾਪਸ ਉੱਠਦੀ ਪਈ ਆ। ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਹਰ ਹੀਲਾ ਵਰਤ ਲਏਗੀ ਇੱਥੇ ਕਿ ਕਿਸੇ ਤਰੀਕੇ ਨਾਲ ਉਹ ਜਿਹੜੀਆਂ 20 ਆ ਉਹ 20 ਦੇ ਵਿੱਚੋਂ ਇਹਨਾਂ ਦਾ ਕੋਈ ਨਾ ਕੋਈ ਐਸਾ ਕੱਟ ਮਾਰ ਕੇ ਫਿਗਰ ਕੱਟ ਕੀਤਾ ਜਾਵੇ ਕਿ ਇਹਨਾਂ ਦਾ ਮੈਸੇਜ ਇਹ ਜਾਵੇ ਕਿ ਦਿੱਲੀ ਦੇ ਵਿੱਚ ਵੀ ਇਹ ਥੱਲੇ ਚਲੇ ਗਏ। ਸੋ ਕਾਫੀ ਕਸੂਤੀ ਫਸੀ ਲੱਗਦੀ ਆਮ ਆਦਮੀ ਪਾਰਟੀ। ਹੁਣ ਦੇਖੋ ਕਿ ਕੀ ਬਣਦਾ। ਬਹਰਹਾਲ ਬਹੁਤ ਜ਼ਿਆਦਾ ਰੌਲਾ ਰੱਪਾ ਪੈ ਰਿਹਾ ਇਸ ਖਬਰ। ਜੀ ਬਿਲਕੁਲ, ਸਾਰੇ ਸ਼ਹਿ ਲਾ ਕੇ ਬੈਠੇ ਕਿ ਹੁੰਦਾ ਕੀ ਆ। ਤਾਂ ਅੱਗੇ ਆਪਾਂ ਅਮਿਤ ਸ਼ਾਹ ਦੇ ਨੂੰ ਬਰੀ ਕਰਨ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਲੈ ਕੇ ਬੰਬਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਹੋਈ ਹੈ। ਦੇਖੋ ਇਹ ਪਟੀਸ਼ਨ ਕਿਸੇ ਹੋਰ ਨੇ ਨਹੀਂ, ਵਕੀਲਾਂ ਦੇ ਹੀ ਇੱਕ ਸੰਗਠਨ ਨੇ ਦਾਇਰ ਕੀਤੀ ਆ। ਇਹ ਸੋਹਰਾਬੂਦੀਨ ਵਾਲਾ ਜਿਹੜਾ ਮਸਲਾ ਸੀਗਾ ਬਹੁਤ ਸਾਰੇ ਲੋਕ ਜਾਣਦੇ ਵੀ ਹੋਣੇ ਆ। ਸੋਹਰਾਬੂਦੀਨ ਕੋਈ ਛੋਟਾ ਮੋਟਾ ਅਪਰਾਧੀ ਸੀਗਾ, ਕਿਆ ਇਹੋ ਜਾਂਦਾ ਤੇ ਇਹ ਇੱਕ ਦਿਨ ਆਪਣੀ ਵਾਈਫ ਕੌਸਰ ਬੀ ਦੇ ਨਾਲ ਤੁਰਿਆ ਆਉਂਦਾ ਸੀਗਾ। ਇਹਨੂੰ ਅਰੈਸਟ ਕੀਤਾ ਗਿਆ, 2005 ਦੀ ਇਹ ਗੱਲ ਆ। ਫਿਰ ਇਹਦਾ ਮੁਕਾਬਲਾ ਬਣਾ ਦਿੱਤਾ ਗਿਆ। ਇਹਦੀ ਪਤਨੀ ਉਦੋਂ ਤੋਂ ਲੈ ਕੇ ਹੁਣ ਤੱਕ ਲਾਪਤਾ। ਔਰ ਇੱਕ ਇਹਦਾ ਹੋਰ ਸਾਥੀ ਸੀ ਤੁਲਸੀ ਪ੍ਰਜਾਪਤੀ, ਦੱਸਦੇ ਆ ਕਿ ਉਹ ਵੀ ਗਾਇਬ ਹੋ ਗਿਆ। ਮੰਨਿਆ ਇਹ ਜਾਂਦਾ ਕਿ ਉਹਦਾ ਵੀ ਇਸ ਤਰ੍ਹਾਂ ਫਰਜ਼ੀ ਐਨਕਾਊਂਟਰ ਕਰ ਦਿੱਤਾ ਗਿਆ ਸੀਗਾ। ਬਾਅਦ ਦੇ ਵਿੱਚ ਹੋਇਆ ਕੀ ਸੀਗਾ ਕਿ ਜਿਹੜਾ ਤੁਲਸੀ ਪ੍ਰਜਾਪਤੀ ਵਾਲਾ ਕੇਸ ਸੀਗਾ ਉਹ ਵੀ ਇਸ ਕੇਸ ਦੇ ਨਾਲ ਕਲੱਬ ਕਰ ਦਿੱਤਾ ਗਿਆ ਸੀ, ਜੋੜ ਦਿੱਤਾ ਗਿਆ ਸੀ, ਯਾਨੀ ਦੋਵਾਂ ਕੇਸਾਂ ਦਾ ਇੱਕੋ ਕੇਸ ਬਣਾ ਦਿੱਤਾ ਗਿਆ ਸੀ। ਤਾਂ ਫਿਰ ਅੱਗੇ ਚੱਲ ਕੇ ਆਉਂਦਾ ਜਸਟਿਸ ਲੋਇਆ ਵਾਲਾ ਪ੍ਰਕਰਨ। ਜਸਟਿਸ ਲੋਇਆ ਭੇਤਭਰੀ ਹਾਲਤ ਦੇ ਵਿੱਚ ਮਰ ਗਏ ਸਨ, ਤੁਹਾਨੂੰ ਪਤਾ ਹੀ ਹੈ, ਉਹਨਾਂ ਦਾ ਬਹੁਤ ਵੱਡਾ ਇੱਥੇ ਰੌਲਾ ਪਿਆ ਹੋਇਆ। ਤਾਂ ਉਹ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਵਿਚਾਰਿਆ ਜਾ ਰਿਹਾ ਇਹਨਾਂ ਦਿਨਾਂ ਦੇ ਵਿੱਚ। ਤਾਂ ਦੂਜੇ ਪਾਸੇ ਜਦੋਂ ਜਸਟਿਸ ਲੋਇਆ ਇਸ ਕੇਸ ਦੀ ਸੁਣਵਾਈ ਕਰਦਿਆਂ ਚੱਲ ਵਸੇ ਸਨ ਤਾਂ ਦੂਜਾ ਜੱਜ ਆਇਆ, ਜਿਹੜਾ ਜਿਹਦੇ ਬਾਰੇ ਕਿਹਾ ਜਾਂਦਾ ਕਿ ਆਇਆ ਨਹੀਂ, ਉਹ ਲਿਆਇਆ ਗਿਆ ਸੀਗਾ। ਤਾਂ ਉਸ ਜੱਜ ਨੇ ਜਿਸ ਤਰੀਕੇ ਨਾਲ ਫੈਸਲਾ ਦਿੱਤਾ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਅਮਿਤ ਸ਼ਾਹ ਇਸ ਕੇਸ ਦੇ ਵਿੱਚੋਂ ਨਿਕਲ ਗਿਆ, ਤਾਂ ਅੱਗੇ ਚੱਲ ਕੇ CBI ਨੇ ਜਿਹੜਾ ਰੋਲ ਅਦਾ ਕੀਤਾ ਉਹ ਸਭ ਤੋਂ ਜ਼ਿਆਦਾ ਪ੍ਰਸ਼ਨ ਖੜੇ ਕਰਦਾ। CBI ਨੇ ਇਸ ਮਾਮਲੇ 'ਚ ਕੀ ਕੀਤਾ ਸੀਗਾ ਕਿ ਜਦੋਂ ਹੇਠਲੀ ਅਦਾਲਤ 'ਚੋਂ ਅਮਿਤ ਸ਼ਾਹ ਬਰੀ ਹੋ ਗਿਆ ਤਾਂ ਜਿਹੜਾ ਇੱਕ ਕਾਨੂੰਨੀ ਪ੍ਰਕਿਰਿਆ ਦਾ ਰਸਤਾ ਅਪਣਾਉਣਾ ਚਾਹੀਦਾ ਸੀ CBI ਨੂੰ ਕਿ ਹੇਠਲੀ ਅਦਾਲਤ ਦੇ ਹੁਕਮ ਨੂੰ ਉੱਤੇ ਜਾ ਕੇ ਚੈਲੰਜ ਕਰਦੇ ਅਪਰ ਕੋਰਟ 'ਚ, ਉਹ ਇਹਨਾਂ ਨੇ ਕੀਤਾ ਨਹੀਂ। ਤਾਂ ਇੱਥੋਂ ਆ ਕੇ ਫੇਰ ਹੁਣ ਪੇਚ ਫਸ ਗਿਆ। ਇਹਨਾਂ ਵਕੀਲਾਂ ਦੇ ਇਸ ਸੰਗਠਨ ਨੇ ਮੰਗ ਕੀਤੀ ਹੈ ਕਿ CBI ਨੂੰ ਦੁਬਾਰਾ ਤਲਬ ਕਰਕੇ ਹੁਕਮ ਦਿੱਤੇ ਜਾਣ ਕਿ ਉਹ ਇਸ ਕੇਸ ਦੇ ਫੈਸਲੇ ਨੂੰ ਅਪਰ, ਔਰ CBI ਨੂੰ ਇਹ ਵੀ ਹਦਾਇਤਾਂ ਦਿੱਤੀਆਂ ਜਾਣ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਦੀ ਕੋਈ ਪ੍ਰਾਪਰਟੀ ਨਹੀਂ ਹੈ, ਉਹ ਕਿਸੇ ਸਰਕਾਰ ਦੀ ਕੋਈ ਪਾਲਤੂ ਇਕਾਈ ਨਹੀਂ ਹੈ, ਕੋਈ ਪਾਲਤੂ ਇਸ ਤਰ੍ਹਾਂ ਦੀ ਸੰਸਥਾ ਨਹੀਂ, ਬਲਕਿ ਉਹ ਇੱਥੇ ਦੀ ਬਹੁਤ ਭਰੋਸੇਯੋਗ ਇਨਵੈਸਟੀਗੇਟਿਵ ਏਜੰਸੀ ਹੈ। ਤਾਂ ਉਹਨਾਂ ਨੂੰ ਥੋੜਾ ਬਹੁਤ ਸਮਝਾਇਆ ਜਾਵੇ, ਉਹਨਾਂ ਦੇ ਕਹਿਣ ਦਾ ਭਾਵ ਹੈ। ਪਰ CBI ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਨਾਲ ਕੰਮ ਕਰਦੀ ਹੈ। ਤਾਂ CBI ਨੇ ਇਸ ਕੇਸ ਦੇ ਵਿੱਚ ਵੀ ਜਿਸ ਤਰੀਕੇ ਨਾਲ ਕੰਮ ਕੀਤਾ ਕਾਫੀ ਸਵਾਲ ਖੜੇ ਕਰਦਾ। ਕਿਉਂਕਿ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ, ਏਦਾਂ ਦਾ ਹੀ ਮਾਮਲਾ ਸੀਗਾ ਰਾਜਸਥਾਨ ਦੇ ਵਿੱਚ। ਰਾਜਸਥਾਨ ਦੇ ਵਿੱਚ ਇਸੇ ਤਰ੍ਹਾਂ ਹੀ 2 ਪੁਲਿਸ ਅਫਸਰ ਹਿਮਾਂਸ਼ੂ ਸਿੰਘ ਤੇ ਸ਼ਿਆਮ ਸਿੰਘ ਸੀ ਜਿਹੜੇ ਉਹ ਬਰੀ ਹੋ ਗਏ ਸਨ। ਇੱਕ ਇਹਨਾਂ ਦੇ ਨਾਲ ਇੱਕ ਗੁਜਰਾਤ ਦਾ ਵੀ ਅਧਿਕਾਰੀ ਸੀ। ਤਾਂ CBI ਨੇ ਉਸ ਮਾਮਲੇ 'ਚ ਅਪਰ ਕੋਰਟ 'ਚ ਅਪੀਲ ਕੀਤੀ। ਮਤਲਬ ਇੱਕ ਕੇਸ ਦੇ ਵਿੱਚ ਅਪੀਲ ਕੀਤੀ ਜਾਂਦੀ ਹੈ, ਦੂਸਰੇ ਕੇਸ ਦੇ ਵਿੱਚ ਅਪੀਲ ਕਿਉਂ ਨਹੀਂ ਕੀਤੀ ਜਾਂਦੀ, ਇਸੇ ਚੀਜ਼ ਦਾ ਹੀ ਹੁਣ ਜਵਾਬ ਜਿਹੜਾ ਉਹ ਅਦਾਲਤ 'ਚ ਮੰਗਿਆ ਜਾਏ।
ਜੀ ਜੀ ਬਿਲਕੁਲ। ਜਿਹੜਾ ਅਮਿਤ ਸ਼ਾਹ ਵਾਲਾ ਆ ਇਹ ਤਾਂ ਬੜਾ ਕਸੂਤਾ ਜਿਹਾ ਕੰਮ ਆ ਜੀ, ਪਤਾ ਨਹੀਂ ਹੁਣ ਹੋਊਗਾ ਕੀ ਇਸ ਦਾ। ਅਤੇ ਅੱਗੇ ਆਪਾਂ ਹਰਮਨਪ੍ਰੀਤ ਦੀ ਗੱਲ ਕਰੀਏ ਤਾਂ ਉਹਦੀ ਜਿਹੜੀ ਵਰਦੀ ਹੈ DSP ਦੀ ਆ ਬੜੀ ਦੂਰ ਦੂਰ ਜਾ ਰਹੀ ਆ ਅਤੇ ਉਹ ਕਸੂਤਾ ਫਸਲਿਆ ਮਾਮਲਾ। ਦੇਖੋ ਹਰਮਨਪ੍ਰੀਤ ਦੇ ਮਾਮਲੇ 'ਚ ਗੱਲ ਇਹ ਆ ਕਿ ਇਹ ਅਸਲ ਦੇ ਵਿੱਚ ਕੁੜੀ ਰੇਲਵੇ 'ਚ ਨੌਕਰੀ ਕਰਦੀ, ਤਾਂ ਜਦੋਂ ਖਿਡਾਰੀ ਜੂਨੀਅਰ ਲੈਵਲ 'ਤੇ ਹੁੰਦੇ ਆ, ਜਿਹੜਾ ਮਹਿੰਦਰ ਸਿੰਘ ਧੋਨੀ ਆ, ਮਹਿੰਦਰ ਸਿੰਘ ਧੋਨੀ ਰੇਲਵੇ ਦੇ ਵਿੱਚ TT ਹੋਇਆ ਕਰਦਾ ਸੀਗਾ ਤੇ ਇਹਨੇ ਕਿਸੇ ਸਮੇਂ ਰੇਲਵੇ ਤੋਂ 25,000 ਰੁਪਇਆ ਕਰਜ਼ਾ ਲਿਆ ਸੀਗਾ, ਜਿਹੜਾ ਇਹਨੇ ਬਹੁਤ ਸ਼ੋਹਰਤ ਹਾਸਲ ਕਰਨ ਤੋਂ ਬਾਅਦ ਵੀ ਨਹੀਂ ਸੀ ਤਾਰਿਆ। ਜਦੋਂ ਅਖਬਾਰਾਂ 'ਚ ਖਬਰਾਂ ਲੱਗੀਆਂ ਉਦੋਂ ਬਾਅਦ ਇਹਨੇ ਉਹ 25,000 ਰੁਪਇਆ ਜਿਹੜਾ ਕਰਜ਼ਾ ਲਿਆ ਸੀ, ਲੋਨ ਲਿਆ ਸੀ, ਉਹ ਤਾਰਿਆ ਸੀ। ਸੋ ਇਹ ਵੀ TT ਦੀ ਜੌਬ ਕਰਦਾ ਰਿਹਾ ਰੇਲਵੇ ਦੇ ਵਿੱਚ, ਕਿਉਂਕਿ ਜੂਨੀਅਰ ਪੱਧਰ ਤੇ ਜਦੋਂ ਖਿਡਾਰੀ ਨਿਖਰਦੇ ਆ, ਜਿਨ੍ਹਾਂ ਦੀ ਹੋਪ ਹੁੰਦੀ ਹੈ ਕਿ ਕਾਫੀ ਵੱਡੀ ਤੋਪ ਬਣ ਸਕਦੇ ਅੱਗੇ ਚੱਲ ਕੇ, ਤਾਂ ਫਿਰ ਉਹਨਾਂ ਨੂੰ ਰੇਲਵੇ ਕਰਾਰ ਦੇ ਤਹਿਤ ਆਪਣੇ ਵਿਭਾਗ 'ਚ ਨੌਕਰੀ ਦਿੰਦਾ ਔਰ ਬਦਲੇ 'ਚ ਉਹਨਾਂ ਨੂੰ ਖੇਡਣ ਲਈ ਸਹੂਲਤਾਂ ਦਿੰਦਾ। ਸੋ ਇਹ ਇੱਕ ਪ੍ਰਕਿਰਿਆ ਰੇਲਵੇ ਦੀ, ਔਰ ਸ਼ੁਰੂ ਤੋਂ ਹੀ ਰੇਲਵੇ ਇਸ ਤਰ੍ਹਾਂ ਦਾ ਕੰਮ ਕਰਦਾ ਰਿਹਾ। ਰੇਲਵੇ ਦੀਆਂ ਕਾਫੀ ਟੀਮਾਂ ਨੇ ਔਰ ਰੇਲਵੇ ਦੀ ਰਣਜੀ ਟੀਮ ਵੀ ਹੈ ਜਿਹੜੀ ਕ੍ਰਿਕਟ ਖੇਡਦੀ। ਸੋ ਕਾਫੀ ਜੌਬਸ ਜਿਹੜੀਆਂ ਉਹ ਰੇਲਵੇ 'ਚੋਂ ਖਿਡਾਰੀਆਂ ਨੂੰ ਦਿੱਤੀਆਂ ਜਾਂਦੀਆਂ ਰੇਲਵੇ 'ਚੋਂ। ਤਾਂ ਇਸ ਮਾਮਲੇ 'ਚ ਇਹ ਸੀਗਾ ਕਿ ਹਰਮਨਪ੍ਰੀਤ ਕੌਰ ਜਿਹੜੀ ਆ ਉਹ ਵੀ ਰੇਲਵੇ ਦੀ ਕਰਮਚਾਰਨ ਆ, ਰੇਲਵੇ ਦੇ ਵਿੱਚ ਉਹ ਜੌਬ ਕਰਦੀ ਹੈ। ਤਾਂ ਹੋਇਆ ਕੀ ਕਿ ਜਦੋਂ ਉਹ ਸਿਖਰ ਤੇ ਪਹੁੰਚ ਗਈ, ਪਹਿਲਾਂ ਤੇ ਸਾਡੇ ਪੰਜਾਬੀਆਂ ਨੇ ਵੇਖਿਆ ਹੀ ਨਹੀਂ ਕਿ ਸਾਡੀ ਕੁੜੀ ਕੋਈ ਇੱਥੋਂ ਤੱਕ ਪਹੁੰਚੀ ਵੀ ਹੈ, ਜਦ ਕਿ ਹਰਮਨਪ੍ਰੀਤ ਕੌਰ ਜਿਹੜੀ ਹੈ ਉਹ ਤੇ ਪਿਛਲੇ ਸਾਲ ਹੀ ਬੜੀ ਮਸ਼ਹੂਰ ਹੋ ਗਈ ਸੀ ਜਦੋਂ ਬਿਗ ਬੈਸ਼ ਦੇ ਵਿੱਚ ਗਈ ਸੀ, ਪਹਿਲੀ ਦਫਾ ਪਹਿਲੀ ਕੁੜੀ ਬਣੀ ਸੀ ਜਿਹੜੀ ਬਿਗ ਬੈਸ਼ ਲੀਗ ਦੇ ਵਿੱਚ ਗਈ ਸੀ। ਤਾਂ ਹੁਣ ਜਦੋਂ ਉਹਨੇ ਸੰਸਾਰ ਕੱਪ ਦੇ ਵਿੱਚ ਜਲਵਾ ਦਿਖਾਇਆ ਤਾਂ ਫਿਰ ਪੰਜਾਬੀਆਂ ਨੂੰ ਵੀ ਪਤਾ ਲੱਗਾ ਕਿ ਸਾਡੀ ਧੀ ਵੀ ਕੋਈ ਇਸ ਪੱਧਰ ਤੇ ਜਾ ਕੇ ਰੰਗ ਬਿਖੇਰਨ ਡਈ ਆ। ਇਹਨਾਂ ਨੇ ਫਿਰ ਕੀ ਕੀਤਾ ਸੀ ਸਰਕਾਰ ਵਾਲਿਆਂ ਨੇ, ਤਾਂ ਇਹਨਾਂ ਨੇ ਆਖਿਆ ਸੀਗਾ ਕਿ ਅਸੀਂ DSP ਦੀ ਨੌਕਰੀ ਤੁਹਾਨੂੰ ਦਿੰਦੇ, ਤੁਸੀਂ ਪੰਜਾਬ ਪੁਲਿਸ। ਤਾਂ ਉਸ ਕੁੜੀ ਨੇ ਸੋਚਿਆ ਕਿ ਠੀਕ ਹੈ, ਰੇਲਵੇ 'ਚ ਕਿੱਥੇ ਸਾਰੀ ਜ਼ਿੰਦਗੀ ਨੌਕਰੀ ਕਰਨੀ ਆ, ਤਾਂ ਇੱਥੇ ਭਵਿੱਖ ਹੈ ਜਿਹੜਾ ਉਹ ਬਿਹਤਰ ਤਰੀਕੇ ਨਾਲ ਸੁਰੱਖਿਅਤ ਹੋ ਸਕਦਾ। ਮੈਂ ਇੱਕ ਉਦਾਹਰਨ ਤੁਹਾਨੂੰ ਹੋਰ ਦੇ ਦਿੰਦਾ। ਜਿਹੜਾ ਰਾਜਪਾਲ ਸਿੰਘ ਹੁੰਦਾ ਸੀਗਾ, ਸਿੱਖੀ ਸਰੂਪ 'ਚ ਖੇਡਦਾ ਹੁੰਦਾ ਸੀ, ਹਾਕੀ ਦਾ ਕਪਤਾਨ ਸੀ, ਉਹ ਪਹਿਲਾਂ ਹਾਕੀ ਖੇਡਦਾ ਰਿਹਾ, ਨੌਕਰੀ ਉਹਨੂੰ ਹਾਕੀ ਖੇਡਦਿਆਂ ਹੀ ਮਿਲ ਗਈ। ਅੱਜ ਕੱਲ੍ਹ ਉਹ ਗਿੱਦੜਬਾਹ ਦੇ ਵਿੱਚ DSP ਹੈ ਔਰ ਅੱਜ ਕੱਲ੍ਹ ਉਹਦਾ ਨਾਂ ਰਾਜਪਾਲ ਸਿੰਘ ਹੁੰਦਲ ਹੈ, DSP ਰਾਜਪਾਲ ਸਿੰਘ ਹੁੰਦਲ। ਮਤਲਬ ਕਿ ਉਹ ਪਹਿਲਾਂ ਖੇਡਦਾ ਰਿਹਾ, ਠੀਕ ਹੈ, ਪਰ ਬਾਅਦ ਦੇ ਵਿੱਚ ਜਦੋਂ ਉਹਦਾ ਹਾਕੀ ਦਾ ਕੈਰੀਅਰ ਖਤਮ ਹੋਇਆ ਤਾਂ ਉਸ ਨੇ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਉਹਦੀ ਨੌਕਰੀ ਸੀ DSP, ਉਹ ਬਿਲਕੁਲ ਜਿਹੜੀ ਚੱਤੋ ਪਹਿਰ ਵਾਲੀ ਨੌਕਰੀ ਉਹ ਅਪਣਾ ਲਈ। ਤਾਂ ਇਸੇ ਤਰ੍ਹਾਂ ਇੱਕ ਗਗਨਦੀਪ ਸਿੰਘ ਹੁੰਦਾ ਸੀ, ਬਹੁਤ ਤਗੜਾ ਖਿਡਾਰੀ, ਗਗਨ ਅਜੀਤ ਸਿੰਘ। ਤਾਂ ਗਗਨਜੀਤ ਸਿੰਘ ਵੀ ਬਾਅਦ ਦੇ ਵਿੱਚ DSP ਦੀ ਨੌਕਰੀ ਕਰਦਾ ਰਿਹਾ ਔਰ ਹੁਣ ਵੀ ਕਰਦਾ ਸ਼ਾਇਦ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ। ਤਾਂ ਇਸ ਕੁੜੀ ਨੇ ਵੀ ਸ਼ਾਇਦ ਇਹੋ ਹੀ ਸੋਚਿਆ ਕਿ ਜਦੋਂ ਕ੍ਰਿਕਟ ਦਾ ਕੈਰੀਅਰ ਜਿਹੜਾ ਉਹ ਢਲ ਜਾਏਗਾ ਤਾਂ ਉਸ ਤੋਂ ਬਾਅਦ ਫਿਰ ਇੱਥੇ DSP ਦੀ ਨੌਕਰੀ ਕਰਕੇ ਤੇ ਆਪਣੀ ਰੋਜ਼ੀ ਜਿਹੜੀ ਸੁਰੱਖਿਅਤ ਕਰ ਲਵਾਂਗੇ। ਪਰ ਇਹਦੇ 'ਚ ਅੜਚਨ ਇਹ ਆ ਗਈ ਆ ਕਿ ਰੇਲਵੇ ਨੇ ਆਖਿਆ ਕਿ ਜੇ ਤੂੰ ਸਾਡੇ ਨਾਲ ਉਹ ਕਰਾਰ ਤੋੜ ਕੇ ਜਾਣਾ ਕੁੜੀਏ ਤਾਂ ਤੈਨੂੰ 27 ਲੱਖ ਰੁਪਈਆ ਪੇ ਕਰਨਾ ਪਊ। 27 ਲੱਖ ਪੇ ਕਾਹਤੋਂ ਕਰਨਾ ਪੈਣਾ? ਕੁਛ ਅਖਬਾਰ, ਕੁਛ ਪੋਰਟਲ ਵਗੈਰਾ ਉਹ ਇੱਦਾਂ ਦਾ ਲਿਖਦੇ ਪਏ ਕਿ ਜੀ ਜੁਰਮਾਨਾ ਨਹੀਂ ਹੈ। ਅਸਲ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਰਾਰ ਕਰ ਲਿਆ ਜਾਂਦਾ ਜਾਂ ਕੰਪਨੀਆਂ ਜਿਹੜੀਆਂ ਉਹ ਸਪਾਂਸਰ ਕਰਦੀਆਂ ਖਿਡਾਰੀਆਂ ਨੂੰ, ਤਾਂ ਉਹ ਇੱਕ ਕੰਟਰੈਕਟ ਸਾਈਨ ਕਰਵਾ ਲੈਂਦੀਆਂ। ਰੇਲਵੇ ਦੇ ਨਾਲ 5 ਸਾਲ ਦਾ ਇਹਦਾ ਕਰਾਰ ਸੀ ਕੁੜੀ ਦਾ ਔਰ ਉਹਨਾਂ ਨੇ ਕਰਾਰ ਦੇ ਵਿੱਚ ਲਿਖਾਇਆ ਸੀਗਾ ਕਿ ਜੇ ਮੰਨ ਲਓ ਕਰਾਰ ਤੋੜ ਕੇ ਤੂੰ ਜਾਨੀ ਆ ਅੱਧ ਦੇ ਵਿੱਚੋਂ, ਤਾਂ ਤੈਨੂੰ 5 ਸਾਲਾਂ ਦੀ ਜਿਹੜੀ ਤਨਖਾਹ ਦੇ ਬਰੋਬਰ ਉਹ ਪੈਸਿਆਂ ਦਾ ਭੁਗਤਾਨ ਕਰਨਾ ਪਊਗਾ, ਜਿਹੜਾ ਕੁੱਲ ਬਣਾ ਕੇ ਬਣਦਾ 27 ਲੱਖ ਰੁਪਈਆ। ਸੋ ਉਸ 27 ਲੱਖ ਰੁਪਏ ਦੀ ਹੁਣ ਅੜਚਨ ਆ। ਉਹ ਕੁੜੀ ਕਹਿੰਦੀ ਹੈ ਕਿ ਮੇਰਾ ਮਾਫ਼ ਕਰੋ, ਕਿਉਂਕਿ ਮੈਂ ਕਿਹੜਾ ਕਿਸੇ ਪ੍ਰਾਈਵੇਟ ਫਰਮ ਦੇ ਵਿੱਚ ਜਾ ਕੇ ਨੌਕਰੀ ਕਰਨੀ ਹੈ, ਮੈਂ ਵੀ ਤੇ ਪੁਲਿਸ ਵਿਭਾਗ 'ਚ ਹੀ ਨੌਕਰੀ ਕਰਨੀ ਹੈ। ਰੇਲਵੇ ਛੱਡ ਕੇ ਜੇ ਮੈਂ ਪੰਜਾਬ ਪੁਲਿਸ 'ਚ ਆਉਣੀ ਹੈ ਤਾਂ ਉਹ ਵੀ ਸਾਡੇ ਇੱਥੋਂ ਦਾ ਸਰਕਾਰੀ ਮਹਿਕਮਾ। ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜੀ ਮੈਂ 2 ਚਿੱਠੀਆਂ ਲਿਖੀਆਂ। ਵੈਸੇ ਚਿੱਠੀਆਂ ਨਾਲ ਕੁਛ ਨਹੀਂ ਹੋਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਲਿਖਤੀ ਪੱਤਰੀ ਹੁੰਦੀਆਂ। ਤਾਂ ਬਹੁਤ ਔਖਾ ਕੰਮ ਆ ਇਹ, ਤੇ ਸੈਂਟਰ ਦਾ ਰੇਲਵੇ ਵਿਭਾਗ ਜਾਂ ਉਹਨਾਂ ਦਾ ਜਿਹੜਾ ਮੰਤਰਾਲਾ ਉਹੀ ਮਾਫ਼ ਕਰ ਸਕਦਾ। ਚਿੱਠੀਆਂ ਰੋਲ ਜਾਂਦੀਆਂ। ਪ੍ਰਕਾਸ਼ ਸਿੰਘ ਬਾਦਲ ਚੜੇ ਮਸਿਆ ਚਿੱਠੀ ਲਿਖਦਾ ਹੁੰਦਾ ਸੀਗਾ, ਉਸ ਚਿੱਠੀ ਦੇ ਜਵਾਬ 'ਚ ਕਦੇ ਚਿੱਠੀ ਵੀ ਨਹੀਂ। ਖੈਰ, ਜਿਹੜਾ ਇਹ ਚਿੱਠੀਆਂ ਵਾਲਾ ਇਹ ਲਵ ਲੈਟਰ ਲਿਖਣ ਵਾਲਾ ਸਿਲਸਿਲਾ ਬੰਦ ਕਰਕੇ ਇਸ ਪਾਸੇ ਸੋਚਣ ਦੀ ਜ਼ਰੂਰਤ ਆ ਕਿ ਜਿਹੜੀ ਹਰਮਨਪ੍ਰੀਤ ਕੌਰ ਆ, ਦੇਖੋ ਇੱਥੇ ਸਾਡੇ ਆ ਜਿਹੜੇ ਚੋਣ ਕਮਿਸ਼ਨ ਵਾਲੇ ਬ੍ਰਾਂਡ ਅੰਬੈਸਡਰ ਬਣਦੇ ਆ ਜਾਂ ਸਵੱਛ ਭਾਰਤ ਵਾਲੇ ਬ੍ਰਾਂਡ ਅੰਬੈਸਡਰ ਬਣਦੇ ਆ ਜਾਂ ਹੋਰ ਕਈ ਇਹੋ ਜਿਹੀਆਂ ਚੀਜ਼ਾਂ ਦੇ ਬ੍ਰਾਂਡ ਅੰਬੈਸਡਰ ਬਣਾਏ ਜਾਂਦੇ ਆ, ਉਹਨਾਂ ਨੂੰ ਭੁਗਤਾਨ ਕੀਤਾ ਜਾਂਦਾ।
ਤਾਂ ਮੈਂ ਸੋਚਦਾ ਕਿ ਹਰਮਨਪ੍ਰੀਤ ਕੌਰ ਨੂੰ ਵੀ ਇਸੇ ਤਰ੍ਹਾਂ ਦਾ ਬ੍ਰਾਂਡ ਐਂਬੈਸਡਰ ਬਣਾ ਦਿੱਤਾ ਜਾਵੇ, ਧੀਆਂ ਵਾਸਤੇ ਜਾਂ ਖੇਡਾਂ ਵਾਸਤੇ, ਕਿਸੇ ਚੀਜ਼ ਵਾਸਤੇ, ਤਾਂ ਉਹਦੇ ਬਦਲੇ ਜਿਹੜੀ ਉਹਨੂੰ ਫੀਸ ਦੇਣੀ ਹੈ ਉਹ ਉਧਰ ਪੇ ਕੀਤੀ। ਸੋ ਇਹ ਇੱਕ ਕੰਮ ਕਰਨਾ ਚਾਹੀਦਾ। ਜੇ ਇਹਨਾਂ ਨੇ ਠਾਣੀ ਹੈ ਕਿ ਅਸੀਂ ਉਹਨੂੰ ਇੱਥੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰਨਾ ਹੀ ਕਰਨਾ, ਤੇ ਫਿਰ ਐਵੇਂ ਹਾੜੇ ਜੇ ਕੱਢਣ ਦਾ ਕੀ ਫਾਇਦਾ, ਫਿਰ ਚੁੱਪ ਕਰਕੇ ਖੌੜਾ ਕੁੱਟ ਭਰ ਲੈਣਾ। ਉਦਾਂ ਵੀ ਤੇ ਇਹਨਾਂ ਨੇ ਨਾਲ ਸਲਾਹਕਾਰਾਂ ਦੀ ਧਾੜ ਰੱਖੀ ਆ, ਉਹ ਵੀ ਤੇ ਲੱਖ ਲੱਖ ਰੁਪਈਆ ਤਨਖਾਹ ਕੁੱਟੀ ਜਾਂਦੇ ਮਹੀਨੇ ਦੀ। ਸਲਾਹ ਕਿਹੜੀ ਦਿੰਦੇ ਆ ਸਾਨੂੰ ਤੇ ਅਜੇ ਤੱਕ ਪਤਾ ਨਹੀਂ ਲੱਗਾ, ਭੇਦ ਬਣਿਆ ਹੋਇਆ। ਪਰ ਜੇ ਇਸ ਹਰਮਨਪ੍ਰੀਤ ਕੌਰ ਨੂੰ ਇੱਥੇ ਇਹਨਾਂ ਨੇ DSP ਦੀ ਵਰਦੀ ਪਾਉਣੀ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਲਵ ਲੈਟਰ ਲਿਖਣੇ ਬੰਦ ਕਰਕੇ ਉਹ ਜਿਹੜੇ ਪੈਸੇ ਬਣਦੇ ਪੇ ਕਰ ਦੇਣੇ ਚਾਹੀਦੇ। ਬਿਲਕੁਲ ਜੀ, ਗੱਲ ਤੇ ਹੈਗੀ ਆ ਵੀ ਜੇ ਨੀਤ ਚੰਗੀ ਹੋਵੇ ਤਾਂ ਹੀ ਕਰਨਗੇ ਨਾ, ਗੱਲ ਤਾਂ ਨੀਤ ਤੇ ਵੀ ਆਉਂਦੀ ਆ। ਤੇ ਅੱਗੇ ਆਪਾਂ ਉਪ ਰਾਸ਼ਟਰਪਤੀ ਦੀ ਜੁੱਤੀ ਦੀ ਗੱਲ ਕਰਦੇ ਹਾਂ। ਬੜੀ ਹੈਰਾਨਗੀ ਦੀ ਗੱਲ ਆ ਜੀ, ਗੁਰਦੁਆਰੇ 'ਚ ਜੁੱਤੀਆਂ ਗਾਇਬ ਹੋ ਗਈਆਂ, ਹੋਰ ਕਈ ਧਾਰਮਿਕ ਪਲੇਸਾਂ ਤੋਂ ਹੋ ਗਈਆਂ, ਪਰ ਉਪ ਰਾਸ਼ਟਰਪਤੀ ਦੀ ਜੁੱਤੀ ਲਾ ਕੇ ਕੋਈ ਉੱਡ ਗਿਆ। ਹਾਂ, ਸਾਡੇ ਇੱਥੇ ਕਲਚਰ ਦੇ ਵਿੱਚ ਲਾੜਿਆਂ ਦੀਆਂ ਵੀ ਜੁੱਤੀਆਂ ਗਾਇਬ ਹੋ ਜਾਂਦੀਆਂ ਜੀ, ਤੇ ਲੋਕ ਇੱਥੇ ਵੀ ਮਜ਼ਾਕ ਕਰਦੇ ਪਏ ਆ ਕਿ ਇਹ ਜੁੱਤੀ ਕਿਤੇ ਪ੍ਰਵੀਨ ਤੋਗੜੀਏ ਨੇ ਤਾਂ ਨਹੀਂ ਲਗਾ ਲਈ, ਕਹਿੰਦਾ ਹੋਵੇ ਕਿ ਮੈਂ ਉਦੋਂ ਦੇਊਂਗਾ ਜਦੋਂ ਤੁਸੀਂ ਮੋਦੀ ਤੋਂ ਮੇਰੀ ਜਾਨ ਛਡਾਓਗੇ। ਸੋ ਇਸ ਤਰ੍ਹਾਂ ਦੀਆਂ ਚੁਟਕੀਆਂ ਵੀ ਲਈਆਂ ਜਾ ਰਹੀਆਂ। ਇਹ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਕਰਨਾਟਕ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਦੇ ਘਰ ਗਏ ਸਨ। ਮੈਂਬਰ ਪਾਰਲੀਮੈਂਟ ਵੀ ਇਹਨਾਂ ਦੀ ਆਪਣੀ ਹੀ ਪਾਰਟੀ ਦਾ ਸੀ। ਇਹ ਉੱਥੇ ਦਾਵਤ ਤੇ ਸਨ। ਦਾਵਤ ਛਕ ਆ ਕੇ ਜਦੋਂ ਬਾਹਰ ਨਿਕਲੇ, ਕਿਉਂਕਿ ਇਹਨਾਂ ਦੇ ਸਮਰਥਕਾਂ ਦੀ ਵਾਹਵਾ ਭੀੜ ਜੁਟ ਗਈ ਸੀ, ਜਦੋਂ ਜੁੱਤੀ ਪਾਉਣ ਲੱਗੇ ਤੇ ਜੁੱਤੀ ਕਹਿੰਦੀ ਕਿ ਪੈਰ ਹੀ ਨਾ ਪਾ, ਉੱਥੇ ਹੈ ਹੀ ਨਹੀਂ ਸੀ। ਉਦਾਂ ਤੇ ਆਪਾਂ ਕਹਿੰਦੇ ਨੇ ਫਲਾਣੀ ਚੀਜ਼ ਕਹਿੰਦੀ ਕਿ ਹੱਥ ਹੀ ਨਾ ਲਾ, ਤੇ ਜੁੱਤੀ ਤੇ ਇਹੋ ਹੀ ਕਹੂਗੀ ਕਿਉਂਕਿ ਜੁੱਤੀ ਦੇ ਪੈਰ 'ਚ ਪੈਣੀ ਕਿ ਪੈਰ ਨਾ ਪਾ, ਜੁੱਤੀ ਤੇ ਹੈ ਨਹੀਂ ਸੀ। ਸੋ ਉਹਨਾਂ ਨੇ ਵੇਖਿਆ ਆਸੇ ਪਾਸੇ ਕਿ ਜੁੱਤੀ ਕਿੱਧਰ ਚਲੇ ਗਈ, ਜੁੱਤੀ ਨਹੀਂ ਲੱਭੀ। ਤਾਂ ਫਿਰ ਜਿਹੜੇ ਉੱਥੇ ਦੇ ਮੋਹਤਬਾਰ ਸੀ, ਲੰਬੜਦਾਰ ਸੀ, ਉਹਨਾਂ ਦੇ ਵੀ ਰੰਗ ਜਿਹੜੇ ਸੀਗੇ ਉਹ ਪੀਲੇ ਪੈ ਗਏ ਕਿ ਹੁਣ ਕੀ ਕਰੀਏ। ਦੱਸਦੇ ਆ ਕਿ ਅੱਧਾ ਘੰਟਾ ਉਪ ਰਾਸ਼ਟਰਪਤੀ ਉੱਥੇ ਨੰਗੇ ਪੈਰ ਖੜਿਆ ਰਿਹਾ, ਕਿਉਂਕਿ ਜਿਹੜਾ ਉੱਥੇ ਨੇੜ ਦਾ ਕੋਈ ਜੁੱਤੀਆਂ ਦਾ ਸ਼ੋਰੂਮ ਸੀ ਉਹ ਕਾਫੀ ਦੂਰ। ਤਾਂ ਉਹ ਜਿਹੜੀ ਦੂਰੀ ਤੈਅ ਕਰਕੇ ਜਦੋਂ ਉਹਨੂੰ ਜੁੱਤੀ ਲਿਆਂਦੀ ਗਈ, ਉਦੋਂ ਨੂੰ ਅੱਧਾ ਘੰਟਾ ਲੱਗ ਗਿਆ ਤੇ ਫਿਰ ਉਪ ਰਾਸ਼ਟਰਪਤੀ ਪਾ ਕੇ ਗਾਂ ਗਿਆ। ਹੁਣ ਜੁੱਤੀ ਉੱਥੋਂ ਕੌਣ ਲੈ ਗਿਆ ਪਤਾ ਨਹੀਂ, ਕੋਈ ਭੁਲੇਖੇ ਨਾਲ ਪਾ ਕੇ ਚਲਾ ਗਿਆ ਜਾਂ ਜਾਣਬੁੱਝ ਕੇ ਅੜਾ ਕੇ ਚਲਾ ਗਿਆ, ਇਹ ਤੇ ਕੁਛ ਨਹੀਂ ਕਿਹਾ ਜਾ ਸਕਦਾ। ਪਰ ਕਿ ਆਪਣੇ ਆਪ ਦੇ ਮੈਂਬਰ ਪਾਰਲੀਮੈਂਟ ਦੇ ਘਰੇ ਆਪਣੇ ਹੀ ਸਮਰਥਕਾਂ ਦੇ ਵਿੱਚ ਉਹਦੀ ਜੁੱਤੀ ਚਲੇਗੀ, ਉਹ ਸੋਚਦਾ ਤੇ ਹੋਊਗਾ ਕਿ ਵਾਕਿਆ ਜਿਹੜੀ ਗੱਲ ਇਸ ਦੇਸ਼ ਦੇ ਵਿੱਚ ਕਹੀ ਜਾਂਦੀ ਆ ਕਿ ਜਿਹੜੇ ਖਾਸ ਤੌਰ ਤੇ ਸਿਆਸਤ ਦੇ ਨਾਲ ਜੁੜੇ ਆ ਉਹਨਾਂ ਨਾਲ ਹੱਥ ਮਿਲਾ ਕੇ ਉਂਗਲਾਂ ਗਿਣਨੀਆਂ ਪੈਂਦੀਆਂ, ਗੱਲ ਝੂਠੀ ਤੇ ਨਹੀਂ ਹੈ। ਸੋ ਜੁੱਤੀ ਦਾ ਇਸ ਸਮੇਂ ਕਾਫੀ ਕਿੱਸਾ ਚੱਲਦਾ ਪਿਆ। ਵੈਸੇ ਪਹਿਲੀ ਦਫਾ ਨਹੀਂ, ਅੱਗੇ ਵੀ ਕਈ ਨੇਤਾਵਾਂ ਦੇ ਨਾਲ ਹੋਈ ਆ, ਕਈਆਂ ਦੀ ਜੁੱਤੀ ਚਲੀ ਜਾਂਦੀ ਆ, ਕਈਆਂ ਦੀ ਜੇਬ ਵੀ ਕੱਟੀ ਜਾਂਦੀ ਆ। ਸ਼ਮਸ਼ੇਰ ਸਿੰਘ ਦੁੱਲੂ ਵਿਚਾਰਾ ਜਿਹੜਾ ਜੇਬ ਕਟਾ ਕੇ ਬਹਿ ਗਿਆ, ਆ ਥੋੜੇ ਦਿਨ ਪਹਿਲਾਂ 35,000 ਰੁਪਏ ਦੀ ਇਹਦੇ ਨਾਲ ਠੱਗੀ ਹੋ ਗਈ। ਸੋ ਹੋ ਜਾਂਦੀਆਂ ਇਹੋ ਜਿਹੀਆਂ ਨੇਤਾਵਾਂ ਨਾਲ। ਵੈਸੇ ਹੁੰਦੀਆਂ ਰਹਿਣ ਤਾਂ ਥੋੜਾ ਜਿਹਾ ਇਹਨਾਂ ਨੂੰ ਵੀ ਅਹਿਸਾਸ ਹੋਵੇ ਕਿ ਹੇਠਲੇ ਪੱਧਰ ਤੇ ਕਿੱਦਾਂ ਦੇ ਕੰਮ ਚੱਲਦੇ ਆ। ਬਿਲਕੁਲ ਜੀ, ਦੇਖਿਆ ਤੇ ਜਾਵੇ ਜੇ ਇਹ ਕਾਨੂੰਨ ਬਣਾਉਣ ਵਾਲਿਆਂ ਨੇ ਹੁੰਦਾ ਤੇ ਆਮ ਲੋਕਾਂ ਦੇ ਨਾਲ ਕੀ ਕੁਝ ਹੋ ਰਿਹਾ, ਪਰ ਜੇ ਇਹ ਸਮਝਣ ਇਹਨਾਂ ਗੱਲਾਂ ਨੂੰ ਤਾਂ ਹੀ ਆ ਨਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਆਧਾਰ ਕਾਰਡ ਦੀ। ਆਧਾਰ ਕਾਰਡ ਦਾ ਕਹਿੰਦੇ ਲੋਕਾਂ ਨੂੰ ਬੜਾ ਡਰ ਆ ਜੀ, ਤੇ ਇਸ ਤੇ ਜਿਹੜੀ ਸੁਣਵਾਈ ਹੋਣੀ ਆ ਉਹ 23 ਜਨਵਰੀ ਤੱਕ ਟਲੀ। ਦੇਖੋ, ਇੱਥੇ ਲਗਾਤਾਰ 2 ਦਿਨ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ। ਬਹੁਤ ਜ਼ਬਰਦਸਤ ਦਲੀਲਾਂ ਦਿੱਤੀਆਂ ਗਈਆਂ। ਦੋਵੇਂ ਪੱਖ ਆਪੋ ਆਪਣੇ ਪੱਖਾਂ ਤੇ ਅੜੇ ਹੋਏ ਆ। ਕੇਂਦਰ ਸਰਕਾਰ ਕਹਿੰਦੀ ਕਿ ਦੇਖੋ ਜੀ, ਜਿਹੜਾ ਆਧਾਰ ਕਾਰਡ ਦਾ ਡਾਟਾ ਹੈ ਉਹ ਬਿਲਕੁਲ ਸੁਰੱਖਿਅਤ ਹੈ। ਦੂਸਰਾ ਪੱਖ ਇਹ ਕਹਿੰਦਾ ਹੈ ਕਿ ਜੀ ਦੇਖੋ, ਇਹ ਜਿਹੜਾ ਡਾਟਾ ਹੈ ਉਹ ਸੁਰੱਖਿਅਤ ਨਹੀਂ ਹੈ। ਤਾਂ ਜਦੋਂ ਕੱਲ ਇਹਨਾਂ ਨੇ ਕਿਹਾ ਜੀ ਕਿ ਇਸ ਡਾਟਾ ਬੈਂਕ ਦੇ ਵਿੱਚ, ਡਾਟਾਬੇਸ ਦੇ ਵਿੱਚ ਕੋਈ ਸਨਮਾਰੀ ਨਹੀਂ ਹੋ ਸਕਦੀ, ਤਾਂ ਫਿਰ ਸੁਪਰੀਮ ਕੋਰਟ ਨੇ ਮਹਿੰਦਰ ਸਿੰਘ ਧੋਨੀ ਦੀ ਇਨਫੋਰਮੇਸ਼ਨ ਕਿੱਦਾਂ ਲੀਕ ਹੋ ਗਈ ਸੀ, ਸਾਨੂੰ ਜਰਾ ਇਹ ਸਮਝਾ ਦਿਓ। ਤਾਂ ਇਸ ਗੱਲ ਦਾ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ। ਸੋ ਉੱਥੇ ਬਹਿਸ ਵਸਈਆ ਬਹੁਤ ਵੱਡੇ ਪੱਧਰ ਤੇ ਚੱਲਦਾ ਪਿਆ। ਦੂਸਰੀ ਚੀਜ਼ ਇਹਦੇ 'ਚ ਇਹ ਜ਼ਰੂਰ ਮੈਂਸ਼ਨ ਕਰਨ ਵਾਲੀ ਆ ਕਿ ਦੇਖੋ, ਇਹ ਕਹਿੰਦੇ ਆ ਕਿ ਜੀ ਡਾਟਾਬੇਸ ਦੇ ਵਿੱਚ ਸਨਮਰੀ ਨਹੀਂ ਹੁੰਦੀ। ਜੇ ਇਹੋ ਜਿਹੀ ਕੋਈ ਗੜਬੜ ਨਹੀਂ ਹੋਈ ਤਾਂ ਫਿਰ ਤੁਸੀਂ ਵਰਚੁਅਲ ID ਕਿਉਂ ਲੈ ਰਹੇ ਹੋ? ਜਿਹੜਾ 46,000 ਤੁਸੀਂ ਆਪਰੇਟਰ ਬਲੈਕਲਿਸਟ ਕੀਤਾ, ਉਹ ਕਿਉਂ ਕੀਤਾ? ਇਹਨਾਂ ਤਮਾਮ ਸਵਾਲਾਂ ਦੇ ਜਵਾਬ ਇੱਕ ਇੱਕ ਕਰਕੇ ਉੱਥੇ ਮੰਗੇ ਜਾ ਰਹੇ, ਪੁੱਛੇ ਜਾ ਰਹੇ ਆ। ਉਹ ਹੁਣ ਦੱਸਣਗੇ। ਉੱਦਾਂ ਸੁਪਰੀਮ ਕੋਰਟ ਨੇ ਦੂਸਰੇ ਪੱਖ ਨੂੰ ਵੀ, ਜਿਹੜਾ ਪੱਖ ਆਧਾਰ ਕਾਰਡ ਦੇ ਖਿਲਾਫ ਉੱਥੇ ਗਿਆ ਵਾ, ਉਹਨੂੰ ਵੀ ਸਵਾਲ ਕੀਤਾ। ਉਹ ਕਹਿੰਦੇ ਆ ਕਿ ਜਦੋਂ ਤੁਸੀਂ
बीमा पॉलिसी लैंदे हो जां सिम लैंदे हो, उदों भी तो तुसी अपनी इन्फॉर्मेशन जिहड़ी है वो उन्हां कंपनियां नूं दिंदे ही हो ना। तो फिर जदों तुसी निजी कंपनियां नूं अपनी इन्फॉर्मेशन दे दिंदे हो तो सरकारी कंपनी जां सरकारी अदारा जिहड़ा ਉਹਨੂੰ ਤੁਸੀਂ ਇਨਫੋਰਮੇਸ਼ਨ ਦੇਣ ਲੱਗਿਆ ਡਰਦੇ ਕਿਉਂ? ਤਾਂ ਉਹਨਾਂ ਨੇ ਆਖਿਆ ਕਿ ਡਰ ਇਸੇ ਗੱਲ ਦਾ ਹੀ ਲੱਗਦਾ ਹੈ ਕਿਉਂਕਿ ਇੱਥੇ ਕੋਈ ਵੀ ਬੰਦਾ ਜਵਾਬਦੇਹ ਨਹੀਂ ਹੈ ਕਿ ਜੇ ਮੰਨ ਲਓ ਕਿਸੇ ਦੀ ਨਿਜਤਾ ਦਾ ਉਲੰਘਣ ਹੋ ਜਾਂਦਾ, ਕਿਸੇ ਦੀ ਨਿਜਤਾ ਦਾ ਹਨਨ ਹੋ ਜਾਂਦਾ, ਤਾਂ ਉਸ ਸੂਰਤ ਦੇ ਵਿੱਚ ਉਹ ਬੰਦਾ ਜਾਵੇ ਤੇ ਜਾਵੇ ਕਿਤੇ, ਔਰ ਉਸ ਬੰਦੇ ਦਾ ਉਹ ਹਰਜਾਨਾ ਜਿਹੜਾ ਕਿੱਦਾਂ ਭਰਿਆ ਜਾਵੇ ਜਿਹਦਾ ਉਹਦਾ ਨੁਕਸਾਨ ਹੁੰਦਾ ਨਿਜਤਾ ਦੇ ਉਲੰਘਣ ਕਰਕੇ। ਸੋ ਕਾਫੀ ਕੁਝ ਉੱਥੇ ਬਹਿਸ ਬਸਈਏ ਦਾ ਵਿਸ਼ਾ ਬਣਿਆ। ਇੱਥੋਂ ਤੱਕ ਕਿ ਜਿਹੜਾ ਪੱਖ ਆਧਾਰ ਕਾਰਡ ਦੇ ਵਿਰੁੱਧ ਗਿਆ ਉਹਨੇ ਤੇ ਇੱਥੋਂ ਤੱਕ ਵੀ ਕਿਹਾ, ਉਹ ਕਹਿੰਦੇ ਕਿ ਜੀ ਦੇਖੋ ਇਹ ਤੇ ਇੱਕ ਸਵਿਚ ਬਣ ਗਿਆ ਆਧਾਰ ਕਾਰਡ, ਮਸਲਨ ਪੈਨ ਕਾਰਡ, ਬੈਂਕ ਖਾਤਾ, ਬਹੁਤ ਕੁਛ ਹੈ ਜਿਹੜਾ ਉਹ ਇਹਦੇ ਨਾਲ ਜੁੜਿਆ ਹੋਇਆ। ਤੇ ਜੇ ਮੰਨ ਲਓ ਕਿਸੇ ਵੀ ਸ਼ਖਸ ਦਾ ਆਧਾਰ ਕਾਰਡ ਜਿਹੜਾ ਉਹ ਖਤਮ ਕਰ ਦਿੱਤਾ ਜਾਂਦਾ ਸਰਕਾਰ ਵੱਲੋਂ, ਤਾਂ ਉਹ ਬੰਦਾ ਕਾਗਜ਼ੀ ਪੱਤਰੀ ਮਰ ਜਾਏਗਾ, ਸਰੀਰਕ ਤੌਰ ਤੇ ਜਿੰਦਾ ਰਹੇਗਾ, ਕਾਗਜ਼ਾਂ ਦੇ ਵਿੱਚ ਉਸ ਬੰਦੇ ਦੀ ਕੋਈ ਹੋਂਦ ਹੀ ਨਹੀਂ ਰਹਿਣੀ। ਤੇ ਇਹੋ ਜਿਹਾ ਕਿਉਂ? ਜਦੋਂ ਨਿਜਤਾ ਕਿਸੇ ਦਾ ਮੌਲਿਕ ਅਧਿਕਾਰ ਆ ਤਾਂ ਫਿਰ ਉਸ ਸੂਰਤ ਦੇ ਵਿੱਚ ਇਹੋ ਜਿਹਾ ਕੰਮ ਕਿਉਂ ਕੀਤਾ ਜਾ ਰਿਹਾ ਕਿ ਕੇਂਦਰ ਇੱਕ ਤੇ ਸੋਚ ਆਪਣੇ ਪੋਟੇ ਦੇ ਥੱਲੇ ਰੱਖੀ ਬੈਠੀ ਆ, ਕਿਸੇ ਨੂੰ ਵੀ ਉਹ ਖਤਮ ਕਰ ਸਕਦੀ ਹੈ ਕਾਗਜ਼ੀ ਪੱਤਰੀ, ਔਰ ਦੂਸਰਾ ਇਹ ਆ ਕਿ ਕਿੱਥੇ ਫਿਰਦਾ ਬੰਦਾ ਉਹ ਬੜੀ ਆਸਾਨੀ ਦੇ ਨਾਲ ਉਹਦੀ ਸਰਵੇਲੈਂਸ ਕੀਤੀ ਜਾ ਸਕੇ, ਉਹਦੀ ਨਿਗਰਾਨੀ ਕੀਤੀ ਜਾ ਸਕੇ, ਉਹਦੀ ਜਸੂਸੀ ਕੀਤੀ ਜਾ ਸਕਦੀ ਹੈ। ਔਰ ਇਹ ਵੀ ਖਰਚਾ ਜਤਾਇਆ ਗਿਆ ਕਿ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਿਆਸੀ ਤਨਜ਼ੀਮਾਂ ਨੇ ਔਰ ਖਾਸ ਤੌਰ ਤੇ ਜਿਹੜੀਆਂ ਤਨਜ਼ੀਮਾਂ ਸੱਤਾ 'ਚ ਆ ਜਾਇਆ ਕਰਨਗੀਆਂ ਤਾਂ ਉਹ ਇਸ ਚੀਜ਼ ਦਾ ਮਿਸਯੂਜ਼ਿੰਗ ਕਰ ਸਕਦੇ। ਤਾਂ ਇਹ ਉੱਥੇ ਬਹਿਸ ਵਸਈਆ ਚੱਲਦਾ ਪਿਆ, ਜ਼ਰਾ ਚੱਲਦੀ ਪਈ ਆ। ਹੁਣ ਇਹਨਾਂ ਨੇ ਜਿਹੜੀ ਨੈਕਸਟ ਹੀਅਰਿੰਗ ਪਾਈ ਆ, ਅਗਲੀ ਤਰੀਕ ਪਾਈ ਆ ਸੁਣਵਾਈ ਦੀ, ਉਹ 23 ਜਨਵਰੀ ਪਾਈ ਆ। ਤਾਂ ਕਹਿ ਸਕਦੇ ਹਾਂ ਕਿ ਇਸ 23 ਜਨਵਰੀ ਤੋਂ ਬਾਅਦ ਦੋ ਚੀਜ਼ਾਂ ਹੋ ਜਾਣਗੀਆਂ। ਇੱਕ ਤੇ ਸਥਿਤੀ ਸਾਫ਼ ਹੋ ਜਾਊਗੀ ਕਿ ਇਹ ਊਠ ਕਿਹੜੀ ਕਰਵਟ ਬੈਠਣਾ, ਦੂਸਰਾ ਇਹ ਹੋ ਜਾਊਗਾ ਕਿ ਇਹ ਕਿੰਨੇ ਕੁ ਦਿਨਾਂ ਤੱਕ ਮਾਮਲਾ ਜਿਹੜਾ ਉਹ ਨਿਪਟ ਜਾਏਗਾ। ਉੱਦਾਂ ਅਪੀਲ ਕਰੂੰਗਾ ਮੈਂ ਸਾਰੇ NRIs ਜਾਂ ਜਿੰਨੇ ਵੀ ਆਧਾਰ ਕਾਰਡ ਨੂੰ ਲੈ ਕੇ ਉਤਸਕ ਲੋਕ ਆ ਕਿ ਜਿੰਨਾ ਚਿਰ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਚੁੱਪ ਕਰਕੇ ਬਹਿ ਜਾਓ, ਕਿਉਂਕਿ ਇਹੀ ਆਖਰੀ ਨਿਰਣਾ ਹੈ ਜਿੱਥੇ ਫੈਸਲਾ ਹੋਣਾ ਕਿ ਕੀ ਆਧਾਰ ਕਾਰਡ ਲਾਜ਼ਮੀ ਹੈ ਜਾਂ ਅਗਲੇ ਦੀ ਮਰਜ਼ੀ ਤੇ ਨਿਰਭਰ ਕਰਦਾ ਉਹ ਦੇਵੇ ਜਾਂ ਨਾ। ਜੀ ਬਿਲਕੁਲ, ਪਰ ਬਹੁਤਾ ਕੁਛ ਤਾਂ ਜਿਹੜੀ ਮਰਜ਼ੀ ਆ ਮੋਦੀ ਦੀ ਮਰਜ਼ੀ ਤੇ ਚੱਲਦਾ। ਪਰ ਜਿਹੜੀ ਤੁਸੀਂ ਗੱਲ ਕਹੀ ਆ, ਜਿਹੜੇ NRI ਆ ਬਹੁਤ ਚਿੰਤਾ ਦੇ ਵਿੱਚ ਆ ਕਿ ਆਧਾਰ ਕਾਰਡ ਜੇ ਸਾਡਾ ਨਾ ਬਣਿਆ ਤਾਂ ਕੀ ਹੋਊਗਾ। ਬਿਲਕੁਲ ਇੱਕ ਕੇਸ ਆ ਜਿਹੜਾ ਇਸ ਦੀ ਸੁਣਵਾਈ ਹੋਣੀ ਹੈ ਜੀ 23 ਜਨਵਰੀ ਨੂੰ। ਉਸ ਤੱਕ ਮਿੰਟੂ ਜੀ ਨੇ ਕਿਹਾ ਕਿ ਉਸ ਵੇਲੇ ਤੱਕ ਤੁਸੀਂ ਜ਼ਰੂਰ ਵੇਟ ਕਰੋ ਕਿ ਉਸ ਦਾ ਕੀ ਨਤੀਜਾ ਆਉਂਦਾ ਆ। ਤੇ ਅੱਗੇ ਆਪਾਂ ਪੰਜਾਬ ਦੀ ਸਰਕਾਰੀ ਸਿੱਖਿਆ ਨੂੰ ਦੀ ਗੱਲ ਕਰੀਏ, ਉਸਨੂੰ ਇੱਕ ਹੋਰ ਸੱਟ। ਇਹ ਸਿੱਖਿਆ ਵਿਚਾਰੀ ਜਿਹੜੀ ਆ ਉਹ ਸੱਟਾਂ ਖਾ ਖਾ ਕੇ ਹੁਣ ਤੇ ਚੀਬੀ ਹੋ। ਇਹ ਬਹੁਤ ਗਲਤ ਨੀਤੀਆਂ ਲੈ ਕੇ ਆ ਰਹੇ ਆ ਜਿਨ੍ਹਾਂ ਦੇ ਕਰਕੇ ਜਿਹੜੀ ਸਰਕਾਰੀ ਸਿੱਖਿਆ ਉਹ ਬਿਲਕੁਲ ਹੀ ਖਚਕਦੀ ਜਾ ਰਹੀ ਹੈ। ਹੁਣ ਦੇਖੋ ਇਹਨਾਂ ਨੇ ਇੱਕ ਨਵੀਂ ਨੀਤੀ ਲੈ ਆਂਦੀ ਹੈ ਜਿਹਦੀ ਅੱਜ ਚਫੇਰਿਓਂ ਨਖੇਦੀ ਹੁੰਦੀ। ਇਹਨਾਂ ਨੇ ਨੀਤੀ ਕੀ ਲਿਆਂਦੀ ਹੈ ਕਿ ਜੀ ਜਿਨ੍ਹਾਂ ਸਕੂਲਾਂ ਦੇ ਵਿੱਚ ਸਰਪਲਸ ਅਧਿਆਪਕ ਹੈ, ਯਾਨੀ ਪੂਰੇ ਅਧਿਆਪਕ ਹੈ, ਤੇ ਉਹਨਾਂ ਦੇ ਵਿੱਚੋਂ ਇੱਕਾ ਦੁੱਕਾ ਕੱਢ ਕੇ ਉਹਨਾਂ ਸਕੂਲਾਂ 'ਚ ਸ਼ਿਫਟ ਕਰ ਦਿੱਤੇ ਜਾਣ ਜਿਨ੍ਹਾਂ ਦੇ ਵਿੱਚ ਅਧਿਆਪਕਾਂ ਦੀ ਕਮਤੀ ਆ, ਅਧਿਆਪਕ ਘੱਟ ਨੇ। ਤਾਂ ਹੁਣ ਹੋ ਕੀ ਰਿਹਾ, ਜਿੱਦਾਂ ਇੱਕ ਉਦਾਹਰਨ ਜਿਹੜੀ ਆ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਆ ਰਹੀ ਹੈ। ਉਸ ਜ਼ਿਲ੍ਹੇ ਦੇ ਵਿੱਚੋਂ 58 ਇਹੋ ਜਿਹੇ ਅਧਿਆਪਕ ਬਦਲ ਦਿੱਤੇ ਗਏ ਆ। ਖਾਸ ਤੌਰ ਤੇ ਇਹ ਜਿਹੜੇ ਅਧਿਆਪਕ ਆ ਸਰਕਾਰੀ ਮਿਡਲ ਸਕੂਲਾਂ ਦੇ ਆ, ਜਿਨ੍ਹਾਂ ਦੇ ਵਿੱਚ 11 ਪੰਜਾਬੀ ਦੇ ਵੀ ਟੀਚਰ ਆ। ਮਤਲਬ ਕਿ ਇਸ ਨੀਤੀ ਤਹਿਤ ਇੱਕੋ ਜ਼ਿਲ੍ਹੇ ਦੇ ਵਿੱਚ, ਇੱਕੋ ਜ਼ਿਲ੍ਹੇ ਦਾ ਹੀ ਡਾਟਾ ਜਿਹੜਾ ਉਹ ਜਗਬਾਣੀ ਅਖਬਾਰ ਨੇ ਛਾਪਿਆ, ਬਹੁਤੇ ਜ਼ਿਲ੍ਹਿਆਂ ਦਾ ਨਹੀਂ, ਤਾਂ ਮੈਂ ਇੱਕੋ ਜ਼ਿਲ੍ਹੇ ਦੇ ਡਾਟੇ ਨੂੰ ਕੋਟ ਕਰਦਾ। ਤਾਂ ਉਹ ਕਹਿੰਦੇ ਆ ਕਿ 58 ਸਰਕਾਰੀ ਅਧਿਆਪਕ ਬਦਲੇ ਜਿਨ੍ਹਾਂ ਦੇ ਵਿੱਚੋਂ 11 ਪੰਜਾਬੀ ਦੇ ਅਧਿਆਪਕ ਆ। ਹੁਣ ਮੰਨ ਲਓ ਇੱਕ ਅਧਿਆਪਕ ਆ ਪੰਜਾਬੀ ਦਾ, ਉਹ ਬਦਲ ਕੇ ਇਹਨਾਂ ਨੇ ਉਸ ਸਕੂਲ ਦੇ ਵਿੱਚ ਭੇਜ ਦਿੱਤਾ ਜਿੱਥੇ ਅਧਿਆਪਕ ਹੈ ਨਹੀਂ, ਜਿੱਥੇ ਅਧਿਆਪਕ ਦੀ ਘਾਟ ਆ। ਪਰ ਜਿਹੜਾ ਸਕੂਲ ਉਹ ਛੱਡ ਕੇ ਆਇਆ ਅਧਿਆਪਕ, ਹੁਣ ਉੱਥੇ ਪੰਜਾਬੀ ਕਿਹੜਾ ਪੜ੍ਹਾਊਗਾ? ਉੱਥੇ ਜਾਂ ਤੇ ਫਿਰ ਪੰਜਾਬੀ ਪੜ੍ਹਾਉਣ ਲਈ ਹਿੰਦੀ ਦਾ ਟੀਚਰ ਲਾਇਆ ਜਾਊਗਾ ਕਿ ਤੂੰ ਪੜ੍ਹਾ ਦੇ, ਜਾਂ ਫਿਰ ਅੰਗਰੇਜ਼ੀ ਵਾਲੇ ਨੂੰ ਕਿਹਾ ਜਾਊਗਾ ਕਿ ਤੂੰ ਬੁੱਤਾ ਸਾਰ ਦੇ, ਜਾਂ ਫਿਰ ਸਾਇੰਸ ਵਾਲੇ ਨੂੰ ਕਿਹਾ ਜਾਊਗਾ ਕਿ ਛੱਡ ਦੀ ਘੜੀ ਤੂੰ ਪੰਜਾਬੀ ਪੜ੍ਹਾ ਦੇ। ਇਹ ਇਸ ਤਰ੍ਹਾਂ ਦਾ ਜੁਗਾੜ ਲਾਇਆ ਜਾ ਰਿਹਾ
ਇਹ ਜਗਾੜੂ ਨੀਤੀ ਕਹੀ ਜਾ ਸਕਦੀ। ਸੋ ਪੰਜਾਬੀਆਂ ਦਾ ਜਗਾੜ ਵੈਸੇ ਸੰਸਾਰ ਪ੍ਰਸਿੱਧ ਆ, ਪਰ ਸਿੱਖਿਆ ਵਿਭਾਗ ਵੀ ਹੁਣ ਜਗਾੜ ਦੇ ਨਾਲ ਚੱਲ ਰਿਹਾ ਹੈ। ਸੋ ਇਹ ਬੜੀ ਗਲਤ ਨੀਤੀ ਜੀ ਹੈ, ਕਿਉਂਕਿ ਦੇਖੋ ਇਸ ਮਾਮਲੇ ਦੇ ਵਿੱਚ ਸਭ ਤੋਂ ਦੁਖਦ ਪਹਿਲੂ ਤੇ ਇਹ ਹੈ ਨਾ ਕਿ ਜਿਹੜੇ ਰਾਜ ਦੇ ਵਿੱਚ ਭਾਸ਼ਾ ਐਕਟ ਲਾਗੂ ਹੈ, ਤੁਸੀਂ ਸਿੱਧੇ ਤੌਰ ਤੇ ਉਸੇ ਰਾਜ ਦੇ ਵਿੱਚ ਪੰਜਾਬੀ ਦਾ ਟੀਚਰ ਬਦਲ ਕੇ ਉਸ ਪੰਜਾਬੀ ਵਿਸ਼ੇ ਨੂੰ ਉਸ ਬੰਦੇ ਦੇ ਹਵਾਲੇ ਕਰ ਰਹੇ ਹੋ ਜੋ ਵਿਸ਼ਾ ਮਾਰ ਹੈ ਹੀ ਨਹੀਂ। ਤਾਂ ਇਹਦਾ ਮਤਲਬ ਕਿ ਤੁਸੀਂ ਭਾਸ਼ਾ ਐਕਟ ਦਾ ਵੀ ਕਿਤੇ ਨਾ ਕਿਤੇ ਉਲੰਘਣ ਕਰਦੇ ਪਏ ਹੋ। ਉਹ ਇਸ ਨੀਤੀ ਨੂੰ ਵੀ ਕਿਹਾ ਜਾ ਸਕਦਾ ਕਿ ਬੜੀ ਬਹੁਤ ਹੀ ਇੱਕ ਤਰ੍ਹਾਂ ਨਾਲ ਕਹੀਏ ਕਿ ਮਾਰੂ ਜੀ ਨੀਤੀ ਆ। ਉੱਦਾਂ ਵੀ ਅਧਿਆਪਕ ਤੇ ਬਹੁਤ ਘੱਟ ਆ, ਤੇ ਜਿਨ੍ਹਾਂ ਸਕੂਲਾਂ 'ਚ ਪੂਰੇ ਆ ਉਹਨਾਂ ਨੂੰ ਇਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ ਕਿ ਤੁਹਾਡੇ ਸਕੂਲ 'ਚ ਪੂਰੇ ਕਿਉਂ ਆ। ਇਹ ਬੜੀ ਬਦਕਿਸਮਤੀ ਦੀ ਗੱਲ। ਸੋ ਇਹਦੀ ਆਲੋਚਨਾ ਹੋ ਰਹੀ ਹੈ। ਦੇਖੋ ਹੁਣ ਇਹ ਫੈਸਲਾ ਵਾਪਸ ਲੈਂਦੇ ਜਾਂ ਇਸ ਫੈਸਲੇ ਨੂੰ ਇੱਦਾਂ ਹੀ ਚਲਾਉਂਦੇ ਆ। ਜੇ ਇੱਦਾਂ ਹੀ ਚਲਾਉਂਦੇ ਆ ਤਾਂ ਇਹਦਾ ਮਤਲਬ ਇਹੋ ਹੀ ਆ ਕਿ ਇਹ ਬਸ ਨੱਪ ਘੁੱਟ ਕੇ ਗੱਡੀ ਚਲਾਉਣ ਡਏ ਆ। ਇਹ ਸਿੱਖਿਆ ਪ੍ਰਣਾਲੀ ਨੂੰ ਦਰੁਸਤ ਕਰਨ ਲਈ, ਠੀਕ ਕਰਨ ਲਈ ਕੋਈ ਕਦਮ ਨਹੀਂ ਚੁੱਕਦੇ ਪਏ। ਵੈਸੇ ਕਦਮ ਇਹਨਾਂ ਦੇ ਕਿਹੋ ਜਿਹੇ ਆ, ਉਹਨਾਂ ਦੀ ਇੱਕ ਵੰਨਗੀ ਇਹੋ ਜਿਹੀ ਆ ਕਿ ਦੇਖ ਲਓ ਸੈਸ਼ਨ ਖਤਮ ਹੋਣ ਚੱਲਿਆ, ਇਸ ਸੈਸ਼ਨ ਦੇ ਖਤਮ ਹੋਣ ਤੱਕ ਕਿਤਾਬਾਂ ਨਹੀਂ ਦਿੱਤੀਆਂ ਔਰ ਕਹਿੰਦੇ ਜੀ ਕਿ ਇੰਟਰਨੈਟ ਤੋਂ ਡਾਊਨਲੋਡ ਕਰ ਲਓ ਜਾਂ ਜਿਹੜੇ ਪਾਸ ਆਊਟ ਹੋਏ ਆ ਉਹਨਾਂ ਤੋਂ ਐਤਕੀ ਲੈ ਕੇ ਡੰਗ ਸਾਰ ਲਓ। ਆ ਜਿਹੜੀਆਂ ਕੋਟੀਆਂ ਦਿੰਦੇ ਹੁੰਦੇ ਆ, ਕੋਟੀਆਂ ਸਵੈਟਰ, ਉਹ ਵੀ ਨਹੀਂ ਆਏ ਐਤਕੀ। ਕਿਸੇ ਵਿਰਲੇ ਵਾਂਝੇ ਸਕੂਲ 'ਚ ਆਏ ਹੋਣ ਤੇ ਕੁਛ ਕਿਹਾ ਨਹੀਂ ਜਾ ਸਕਦਾ। ਸਰਦੀਆਂ ਲੰਘੀਆਂ, ਉਹ ਗਰਮ ਕੱਪੜਿਆਂ ਲਈ ਜਿਹੜੀ ਥੋੜ੍ਹੀ ਬਹੁਤ ਰਾਸ਼ੀ ਆਉਂਦੀ ਹੈ ਤੁੱਛ ਜੀ, ਉਹ ਵੀ ਨਹੀਂ ਭੇਜੀ। ਯਾਨੀ ਚਫੇਰੀ ਮਾਰ ਪੈਣ ਡਈ ਆ। ਥੋੜ੍ਹੇ ਦਿਨ ਪਹਿਲਾਂ ਇੱਥੇ ਅੰਕੜਾ ਆਇਆ ਸੀਗਾ ਕਿ ਸਾਡੇ ਲੱਖਾਂ ਵਿਦਿਆਰਥੀ ਇਹੋ ਜਿਹੇ ਆ ਜਿਨ੍ਹਾਂ ਨੂੰ ਗੁਣਾ ਤਕਸੀਮ ਨਹੀਂ ਆਉਂਦੀ ਤੇ ਉਹ ਪੰਜਵੀਂ ਕਲਾਸ 'ਚ ਹੋਏ ਪਏ। ਫਿਰ ਜਿਹੜੀ ਐਨੂਅਲ ਸਟੇਟਸ ਰਿਪੋਰਟ ਆ ਉਹਦੇ ਵਿੱਚ ਵੀ ਪੰਜਾਬ ਦੀ ਸਿੱਖਿਆ ਦੀ ਬਦਹਾਲੀ ਦੀ ਕਹਾਣੀ ਹੈ ਜਿਹੜੀ ਚਮਕਣ ਡਈ। ਸੋ ਇਹ ਕਹਾਣੀ ਹੋਰ ਜ਼ਿਆਦਾ ਰੁਦਰ ਰੂਪ ਨਾ ਧਾਰਨ ਕਰੇ। ਇਹੋ ਜਿਹੇ ਲੋਕ ਜਿਹੜੇ ਉੱਤੇ ਬੈਠੇ ਸਿੱਖਿਆ ਨੂੰ ਚਲਾ ਰਹੇ ਆ, ਉਹਨਾਂ ਨੂੰ ਥੋੜ੍ਹੀ ਜਿਹੀ ਸਿੱਖਿਆ ਆਪਣੇ ਆਪ ਤੋਂ ਲੈਣੀ ਚਾਹੀਦੀ ਆ ਜਾਂ ਉਹਨਾਂ ਰਾਜਾਂ ਤੋਂ ਲੈਣੀ ਚਾਹੀਦੀ ਆ ਜਿਹੜੇ ਰਾਜ ਸਿੱਖਿਆ ਦੇ ਮਾਮਲੇ 'ਚ ਬਹੁਤ ਅੱਗੇ ਵੱਧ ਗਏ, ਕੇਰਲ ਵਰਗੇ। ਸੋ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ। ਜੇ ਉਹ ਇੱਥੋਂ ਤੱਕ ਪਹੁੰਚੇ ਆ ਤੇ ਉਹਨਾਂ 'ਚ ਵੀ ਕਾਬਲੀਅਤ ਹੋਏਗੀ ਤਾਂ ਉਸ ਕਾਬਲੀਅਤ ਤੋਂ ਵੀ ਸਿੱਖ ਸਕਦੇ। ਉਹਨਾਂ ਨੂੰ ਜ਼ਰੂਰਤ ਹੈ ਕਿ ਇਹ ਜਗਾੜਖਾਨਾ ਛੱਡ ਕੇ, ਇਹ ਡੰਗ ਟਪਾਊ ਨੀਤੀ ਛੱਡ ਕੇ ਉਹ ਅਸਲ 'ਚ ਨੀਤੀਆਂ ਲੈ ਕੇ ਆਉਣ ਜਿਨ੍ਹਾਂ ਕਰਕੇ ਬਦਹਾਲ ਸਿੱਖਿਆ ਪ੍ਰਣਾਲੀ ਹੈ ਜਿਹੜੀ ਉਹ ਖੁਸ਼ਹਾਲ ਸਿੱਖਿਆ ਪ੍ਰਣਾਲੀ 'ਚ ਤਬਦੀਲ ਹੋ ਜਾਏ। ਪਰ ਵੈਸੇ ਦੇਖਿਆ ਜਾਵੇ ਤਾਂ ਪਿਛਲੇ ਕੁਝ ਸਾਲਾਂ ਤੋਂ ਲੈ ਕੇ ਕੋਈ ਵੀ ਸਰਕਾਰ ਆ ਸਿੱਖਿਆ ਲਈ ਸੁਹਿਰਦ ਨਹੀਂ। ਸ਼ਾਇਦ ਉਹ ਚਾਹੁੰਦੇ ਆ ਕਿ ਲੋਕ ਨਾ ਹੀ ਪੜ੍ਹਨ। ਅਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਨਸ਼ਾ ਤਸਕਰੀ ਕੇਸ ਦੀ। ਵੈਸੇ ਤਾਂ ਸੁਖਪਾਲ ਖਹਿਰਾ ਕਾਫੀ ਕਿਸੇ ਨੂੰ ਨਹੀਂ ਜੀਣ ਦਿੰਦੇ ਕੋਈ ਗੱਲ ਹੱਥ ਆ ਜਾਏ, ਪਰ ਹੁਣ ਇਹ ਜਿਹੜਾ ਕੇਸ ਆ ਇਹਨਾਂ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਤਾਂ ਉਹਨਾਂ ਨੇ 6 ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ। ਹਾਂ ਬਿਲਕੁਲ। ਦੇਖੋ ਸੁਖਪਾਲ ਸਿੰਘ ਖਹਿਰਾ ਤੇ ਵੀ ਬਹੁਤ ਜ਼ਿਆਦਾ ਦਬਾਅ ਪੈਣ ਡਿਆ ਇਸ ਗੱਲ ਦਾ ਕਿ ਨੈਤਿਕਤਾ ਦੇ ਲਿਹਾਜ਼ ਨਾਲ ਤੁਸੀਂ ਸਾਡਾ ਅਸਤੀਫਾ ਮੰਗਦੇ ਸੀ, ਕਾਂਗਰਸੀ ਕਹਿੰਦੇ ਤੇ ਅਸੀਂ ਅਸਤੀਫਾ ਦੇਤਾ। ਹੁਣ ਉਹੀ ਨੈਤਿਕਤਾ ਦਾ ਪੈਮਾਨਾ ਤੁਸੀਂ ਆਪਣੇ ਤੇ ਲਾਗੂ ਕਰਕੇ ਤੇ ਅਸਤੀਫਾ ਦੇ ਦਿਓ। ਪਰ ਸੁਖਪਾਲ ਸਿੰਘ ਖਹਿਰਾ ਕਹਿੰਦਾ ਕਿ ਨਹੀਂ, ਤੁਹਾਡਾ ਮਾਮਲਾ ਹੋਰ ਸੀ, ਮੇਰਾ ਮਾਮਲਾ ਹੋਰ ਹੈ, ਕਿਉਂਕਿ ਮੇਰੇ ਤੇ ਜੋ ਕੁਛ ਕੀਤਾ ਗਿਆ ਉਹ ਸਾਰਾ ਪੋਲੀਟੀਕਲੀ ਮੋਟੀਵੇਟਡ ਸੀਗਾ, ਸਿਆਸਤ ਤੋਂ ਪ੍ਰੇਰਿਤ ਸੀ। ਪਰ ਦੂਜੇ ਪਾਸੇ ਜਿਹੜਾ ਰਾਣਾ ਗੁਰਜੀਤ ਆ ਉਹਦੇ ਨਾਲ ਇਹਦੇ ਸਿੰਘ ਬੜੇ ਕਸੂਤੇ ਫਸੇ ਪਏ ਆ। ਕੱਲ ਇਹਨਾਂ ਨੇ ਇੱਕ ਦੂਜੇ ਨੂੰ ਮੰਗਾ ਸੀ। ਰਾਣਾ ਗੁਰਜੀਤ ਕਹਿੰਦਾ ਇਹ ਭੱਜ ਕੇ ਨਾ ਜਾਈ ਬੱਚੂ, ਇੱਥੋਂ ਭਲੱਖ ਦੇ ਵਿੱਚ ਹੁਣ ਆਪਾਂ ਚੋਣ ਲੜ ਕੇ ਵੇਖਾਂਗੇ, ਪੰਚਾਇਤੀ ਇਲੈਕਸ਼ਨ ਆਉਣਾ, ਗਾਂਹ ਵੀ ਇਲੈਕਸ਼ਨ ਲੜ ਕੇ ਵੇਖਾਂਗੇ ਕੌਣ ਕਿੰਨੇ ਪਾਣੀ 'ਚ ਆ। ਅੱਜ ਸੁਖਪਾਲ ਸਿੰਘ ਖਹਿਰਾ ਕਹਿੰਦਾ ਕਿ ਮੈਂ ਕਿੱਧਰ ਭੱਜਣਾ, ਤੂੰ ਏਦਾਂ ਕਰ ਅਸਤੀਫਾ ਦੇ ਤੇ ਮੈਂ ਤੇਰੇ ਬਰੋਬਰ ਚੋਣ ਲੜਦਾ। ਜੇ ਧਾਰ ਜਿਹੜੀ ਹੈ ਉਹ ਲੋਕ ਤੈਅ ਕਰਨਗੇ, ਪ੍ਰਮਾਤਮਾ ਤੈਅ ਕਰੂ। ਫਿਰ ਰਾਣਾ ਗੁਰਜੀਤ ਨੂੰ ਪੁੱਛਿਆ ਗਿਆ, ਉਹ ਕਹਿੰਦਾ ਜੀ ਕਿ ਇਹ ਪੁੱਛ ਲਵੇ, ਰਾਹੁਲ ਗਾਂਧੀ ਨੂੰ ਚਿੱਠੀ ਲਿਖ ਦਿੰਦਾ, ਇੱਕ ਵਾਰੀ ਪੁੱਛ ਲਵੇ, ਮੈਨੂੰ ਪੁੱਛ ਕੇ ਦੱਸ ਦੇਵੇ, ਮੈਂ ਤਿਆਰ ਆ। ਸੋ ਇਹ ਵੰਗਾਰਾ ਵੰਗਾਰੀ ਵਾਲੀ ਖੇਡ ਵੀ ਚੱਲੀ ਜਾਂਦੀ ਆ ਨਾਲ। ਕੁੱਲ ਮਿਲਾ ਕੇ ਅਸਤੀਫੇ ਵਾਲੀ ਫਿਲਮ 'ਚ ਇਹ ਦੋ ਕਰੈਕਟਰ ਹੀ ਕੰਮ ਕਰਦੇ ਪਏ ਲੱਗਦੇ। ਇਹਨਾਂ 'ਚੋਂ ਨਾਇਕ ਕੌਣ ਹੈ, ਖਲਨਾਇਕ ਕੌਣ ਹੈ, ਪਤਾ ਨਹੀਂ ਲੱਗਦਾ ਪਿਆ। ਸਾਰੀ ਫਿਲਮ ਇਹਨਾਂ ਦੋਨਾਂ ਕਰੈਕਟਰਾਂ ਦੇ ਦੁਆਲੇ ਘੁੰਮੀ। ਪਰ ਦੂਸਰੇ ਪਾਸੇ ਅੱਜ ਇਹ ਸੁਣਵਾਈ ਸੁਪਰੀਮ ਕੋਰਟ 'ਚ ਵੀ ਹੋਈ ਕਿ ਸੁਖਪਾਲ ਖਹਿਰੇ ਦਾ ਜਿਹੜਾ ਡਰੱਗ ਵਾਲਾ ਮਾਮਲਾ ਉਹਦੇ 'ਚ ਭਵਿੱਖ ਕੀ ਹੋਊ। ਸੋ ਸੁਪਰੀਮ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਕਿ ਉਹ ਇਹਨਾਂ ਤੈਅ ਦਿਨਾਂ ਦੇ ਵਿੱਚ ਆ ਕੇ ਇੱਥੇ ਜਵਾਬ ਦਾਖਲ ਕਰਨ। ਤਾਂ ਉਦੋਂ ਤੱਕ ਸੁਖਪਾਲ ਸਿੰਘ ਖਹਿਰਾ ਨੂੰ ਰਾਹਤ ਹੀ ਰਾਹਤ ਹੈ, ਉਦੋਂ ਤੱਕ ਸੁਖਪਾਲ ਸਿੰਘ ਖਹਿਰਾ ਸੁਰੱਖਿਅਤ ਹੀ ਸੁਰੱਖਿਅਤ ਹੈ ਜਦੋਂ ਤੱਕ ਸੁਪਰੀਮ ਫੈਸਲਾ ਨਹੀਂ ਆਉਂਦਾ, ਕਿਉਂਕਿ ਉਦੋਂ ਤੱਕ ਜਿਹੜੀ ਹੇਠਲੀ ਅਦਾਲਤ ਆ ਉਹਦੀ ਸੁਣਵਾਈ ਰੁਕੀ ਰਹੇਗੀ। ਸੋ ਇੱਕ ਵਾਰ ਫਿਰ ਇਹਨਾਂ ਨੂੰ ਲੰਬੀ ਬ੍ਰੇਕ ਮਿਲ ਗਈ ਆ। ਹੁਣ ਪੰਜਾਬ ਸਰਕਾਰ ਜਾ ਕੇ ਉੱਥੇ ਜਵਾਬ ਦਾਖਲ ਕਰੇਗੀ। ਇਹ ਕੀ ਜਵਾਬ ਦਾਖਲ ਕਰਦੀ ਹੈ ਦੇਖਣ ਵਾਲੀ ਗੱਲ ਹੋਊਗੀ, ਕਿਉਂਕਿ
ਪੰਜਾਬ ਸਰਕਾਰ ਜਿਹੜੀ ਪਿਛਲੀ ਪੰਜਾਬ ਸਰਕਾਰ ਸੀ ਉਹਨੇ ਹਾਈ ਕੋਰਟ 'ਚ ਜਾ ਕੇ ਜਿਹੜਾ ਜਵਾਬ ਦਾਖਲ ਕੀਤਾ ਸੀਗਾ ਉਹਦੇ ਵਿੱਚ ਇਹੋ ਹੀ ਕਿਹਾ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਤੇ ਕੋਈ ਕੇਸ ਹੈ ਹੀ ਨਹੀਂ ਤੇ ਅਸੀਂ CBI ਦੀ ਜਾਂਚ ਕਾਹਦੇ ਤੋਂ ਕਰਵਾ ਦਈਏ। ਸੋ ਇੱਕ ਪਾਸੇ ਜਿਹੜੀ ਪਿਛਲੀ ਸਰਕਾਰ ਇਹ ਗੱਲ ਕਹਿ ਕੇ ਗਈ ਹੈ ਲਿਖਤੀ ਰੂਪ ਦੇ ਵਿੱਚ ਹਾਈ ਕੋਰਟ 'ਚ ਦੇ ਚੁੱਕੀ ਹੈ, ਉਹ ਹੁਣ ਜਾ ਕੇ ਉੱਥੇ ਸੁਪਰੀਮ ਕੋਰਟ 'ਚ ਕਿਹੋ ਜਿਹਾ ਜਵਾਬ ਦੇਊਗੀ ਉਹ ਵੇਖਣਾ ਬੜਾ ਦਿਲਚਸਪ। ਬਿਲਕੁਲ ਜੀ, ਆਪਾਂ ਦੇਖਦੇ ਹਾਂ ਕਿ 6 ਹਫ਼ਤਿਆਂ ਤੱਕ ਕਿਹੋ ਜਿਹਾ ਜਵਾਬ ਦਿੰਦੇ ਨੇ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਅਤੇ ਜਿਸ ਤਰ੍ਹਾਂ ਤੇ ਸਨ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।